ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 12 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 4082722500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਪਾਲ ਸਿੰਘ ਸਪਰਿੰਗਫੀਲਡ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦੁਸਾਂਝ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਐਂਟਨ, H&M ਆਇਲ ਵਾਲੇ ਓਨਟਾਰੀਓ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ, ਗੁਰਨੇਕ ਸਿੰਘ ਬਾਗੜੀ ਫ੍ਰੈਜ਼ਨੋ, ਧਰਮ ਸਿੰਘ ਰਮਿੰਦਰ ਸਿੰਘ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਵਾਲੇ ਯੂਬਾ ਸਿਟੀ ਤੋਂ ਤੇ ਊੜਾ ਡੈਟਰ ਲੀਫ ਵਾਲੇ, ਜਿਨ੍ਹਾਂ ਤੋਂ ਤੁਸੀਂ ਜੇਕਰ ਕਰਜ਼ਾ ਤੁਹਾਡੇ ਸਿਰ ਤਾਂ ਬੈਂਕ ਕਰਪਸੀ ਤੋਂ ਬਚਣ ਦੇ ਲਈ ਇਹਨਾਂ ਨੂੰ ਅੱਜ ਹੀ ਕਾਲ ਕਰੋ 1888-888-9914 ਤੇ ਨਿਰਮਲ ਮਾਨ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਜੀ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕੁਵੈਤ ਤੋਂ ਬਹੁਤ ਹੀ ਜਿਹੜੀ ਆ ਮਾੜੀ ਖਬਰ ਆ ਰਹੀ ਆ। ਕੁਵੈਤ ਦੇ ਵਿੱਚ ਇੱਕ ਬਿਲਡਿੰਗ ਨੂੰ ਅੱਗ ਲੱਗ ਗਈ, ਜਿਹਦੇ ਨਾਲ ਹੁਣ ਤੱਕ BBC ਦੇ ਮੁਤਾਬਕ 51 ਲੋਕਾਂ ਦੀਆਂ 50 ਤੋਂ 51 ਲੋਕਾਂ ਦੀਆਂ ਮੌਤਾਂ ਹੋਈਆਂ ਤੇ 41 ਜਾਣੇ ਜਿਹੜੇ ਆ ਉਹਨਾਂ ਚੋਂ ਭਾਰਤੀ ਮੂਲ ਦੇ ਆ। ਮੈਜੋਰਟੀ ਦੇ ਵਿੱਚ ਸਦਰਨ ਇੰਡੀਆ ਤੋਂ ਆ, ਪਰ ਨਾਰਥ ਇੰਡੀਆ ਤੋਂ ਵੀ ਕੁਝ ਲੋਕ ਉਹਦੇ ਵਿੱਚ ਹੈਗੇ ਆ। ਇਹ ਰੈਜ਼ੀਡੈਂਸ਼ੀਅਲ ਏਰੀਆ ਸੀਗਾ, ਅਪਾਰਟਮੈਂਟ ਬਿਲਡਿੰਗ ਸੀਗੀ, ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਰਹਿੰਦੇ ਸੀਗੇ। ਸੋ ਇੱਕ ਫਸਟ ਫਲੋਰ ਤੋਂ ਕਿਚਨ ਦੇ ਵਿੱਚ ਅੱਗ ਲੱਗਣ ਦੇ ਨਾਲ ਇਹ ਜਿਹੜੀ ਆ ਅੱਗ ਪੂਰੀ ਬਿਲਡਿੰਗ ਦੇ ਵਿੱਚ ਫੈਲ ਗਈ, ਜਿਹਦੇ ਨਾਲ ਹੁਣ ਤੱਕ 51 ਲੋਕਾਂ ਦੀ ਕਨਫਰਮ ਆ ਵੀ ਮੌਤ ਹੋਈ ਆ, ਜਿਨ੍ਹਾਂ ਦੇ ਵਿੱਚੋਂ 41 ਜਾਣੇ ਇੰਡੀਆ ਦੇ ਰਹਿਣ ਵਾਲੇ ਹੈਗੇ ਆ। ਕਹਿੰਦੇ ਪਈ ਕੰਸਟਰਕਸ਼ਨ ਫਰਮ NVTC ਗਰੁੱਪ ਨੇ ਇਹ ਰੈਂਟ ਕੀਤੀ ਹੋਈ ਸੀ ਬਿਲਡਿੰਗ, ਜਿਹਦੇ ਵਿੱਚ 195 ਦੇ ਕਰੀਬ ਵਰਕਰਸ ਰਹਿੰਦੇ ਸੀ, ਮੋਸਟਲੀ ਫਰੋਮ ਜਿਹੜੇ ਉਹ ਇੰਡੀਆ ਦੇ ਕੇਰਲਾ, ਤਾਮਿਲਨਾਡੂ ਤੇ ਨਾਰਦਰਨ ਸਟੇਟਸ, ਜਿੱਦਾਂ ਮੰਨ ਲਓ ਪੰਜਾਬ, ਹਰਿਆਣਾ ਲਾ ਲਓ, ਉਹਨਾਂ ਦੇ ਵਿੱਚੋਂ ਸੀਗੇ। ਤੇ 30 ਤੋਂ ਵੱਧ ਜਾਣੇ ਜਿਹੜੇ ਆ ਬੁਰੀ ਤਰ੍ਹਾਂ ਫੱਟੜ ਵੀ ਹੋਏ ਹੈਗੇ ਆ। ਸੋ ਇਸ ਸਾਰੇ ਕਾਸੇ ਦੇ ਵਿੱਚ ਹੁਣ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ ਬੜਾ ਦੁੱਖ ਜ਼ਾਹਰ ਕੀਤਾ ਆ ਤੇ ਉਹਨਾਂ ਨੇ ਇੱਕ ਐਮਰਜੈਂਸੀ ਮੀਟਿੰਗ ਵੀ ਸੱਦੀ ਹੈਗੀ ਆ ਵੀ ਕਿਸ ਤਰ੍ਹਾਂ ਜਿਹਨਾਂ ਲੋਕਾਂ ਦੀ ਮੌਤ ਹੋਈ ਆ ਉਹਨਾਂ ਦੇ ਸ਼ਵ ਜਿਹੜੇ ਆ ਉਹਨਾਂ ਉਹ ਇੰਡੀਆ ਲਿਆਂਦੇ ਜਾਣ, ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਹੈਲਪ ਆ ਕੀਤੀ ਜਾ ਸਕੇ। ਕੁਵੈਤ ਦੇ ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਹੈਗੇ ਆ ਸ਼ੇਖ ਫਹਾਦ ਯੂਸਫ ਸਾਹਿਬ ਆ, ਉਹਨਾਂ ਨੇ ਪ੍ਰਾਪਰਟੀ ਓਨਰਸ ਨੂੰ ਬਲੇਮ ਕੀਤਾ ਆ। ਕਹਿੰਦੇ ਵੀ ਜਿਹੜੇ ਪ੍ਰਾਪਰਟੀ ਓਨਰ ਆ ਉਹਨਾਂ ਦੇ ਵਿੱਚ ਲਾਲਚ ਬੜਾ ਸੀ, ਕਿੰਨੀਆਂ ਸਾਰੀਆਂ ਬਿਲਡਿੰਗ ਦੀਆਂ ਵਾਇਲੇਸ਼ਨ ਸੀਗੀਆਂ ਤੇ ਉਹਦੇ ਕਰਕੇ ਕਹਿੰਦੇ ਇਹ ਸਾਰਾ ਕੁਝ ਵਾਪਰਿਆ ਹੈਗਾ ਆ। ਕਹਿੰਦੇ ਆ ਵੀ ਉਹਨਾਂ ਨੇ ਰੈਗੂਲੇਸ਼ਨਸ ਨੂੰ ਵਾਇਲੇਟ ਕੀਤਾ, ਜਿਹਦੇ ਕਰਕੇ ਸਾਰਾ ਕੁਝ ਵਾਪਰਿਆ ਹੈਗਾ। ਇੰਟੀਰੀਅਰ ਮਿਨਿਸਟਰੀ ਸਪੋਕਸਪਰਸਨ ਉੱਧਰ ਦੇ ਜਿਹੜੇ ਹੈਗੇ ਮੇਜਰ ਜਨਰਲ ਈਦ ਅਲ ਓਵੀਅਨ, ਉਹਨਾਂ ਨੇ ਕਿਹਾ ਵੀ ਉੱਥੇ ਦੇ ਲੋਕਲ ਟਾਈਮ 6 ਵਜੇ ਦੇ ਕਰੀਬ ਬੁੱਧਵਾਰ ਨੂੰ ਅੱਗ ਲੱਗੀ। ਹੁਣ ਉਹ ਕੰਟਰੋਲ ਦੇ ਵਿੱਚ ਹੈਗੇ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਜਿਸ ਤਰ੍ਹਾਂ ਮੀਡੀਆ ਰਿਪੋਰਟ ਜਿਹੜੇ ਲੋਕਲ ਆ ਉਹ ਦੱਸ ਰਹੇ ਆ ਵੀ 196 ਦੇ ਕਰੀਬ ਵਰਕਰਸ ਉੱਥੇ ਰਹਿੰਦੇ ਸੀਗੇ ਤੇ ਜਿਨ੍ਹਾਂ ਚੋਂ 51 ਜਾਣੇ ਕਨਫਰਮ ਹੋ ਚੁੱਕੇ, ਜਿਨ੍ਹਾਂ ਦੀ ਮੌਤ ਹੋਈ ਆ। 41 ਜਾਣੇ ਇੰਡੀਆ ਦੇ ਰਹਿਣ ਵਾਲੇ ਆ। ਇਸ ਤੋਂ ਬਿਨਾਂ ਇੰਡੀਆ ਦੇ ਵਿੱਚੋਂ ਵੀ ਜਿਸ ਤਰ੍ਹਾਂ ਮੈਂ ਦੱਸਿਆ ਵੀ ਸਾਊਥ ਵਾਲੀਆਂ ਸਟੇਟ ਕੇਰਲਾ, ਤਾਮਿਲਨਾਡੂ, ਉਸ ਤੋਂ ਬਿਨਾਂ ਕੁਛ ਕੁ ਨਾਰਥ ਇੰਡੀਆ ਤੋਂ ਵੀ ਸੀ, ਜਿੱਦਾਂ ਪੰਜਾਬ, ਹਰਿਆਣਾ ਤੋਂ ਹੋਵੇ। ਇੰਡੀਆ ਦੇ ਫੋਰਨ ਮਿਨਿਸਟਰ ਜੈ ਸ਼ੰਕਰ ਉਹਨਾਂ ਨੇ ਐਕਸ ਦੇ ਉੱਤੇ ਇਹ ਪਾਇਆ ਆ ਵੀ ਜਿਹੜੇ ਐਮਬੈਸੀ ਦੇ ਇੰਡੀਅਨ ਐਮਬੈਸੀ ਦੇ ਆਫੀਸਰਸ ਆ, ਉਹਨਾਂ ਨੇ ਜਿਹੜੇ ਫੱਟੜ ਹੋਏ ਲੋਕ ਆ ਉਹਨਾਂ ਨੂੰ ਉੱਥੇ ਵਿਜ਼ਿਟ ਕੀਤਾ ਹੈਗਾ ਆ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਆਲਰੇਡੀ ਕੰਡੋਲੈਂਸਸ ਆਪਣੀਆਂ ਜ਼ਾਹਰ ਕੀਤੀਆਂ ਹੈਗੀਆਂ। 2/3 ਆਫ
ਕੁਵੈਤ ਦੀ ਪੋਪੂਲੇਸ਼ਨ, ਜਿੰਨੀ ਕੁਵੈਤ ਦੀ ਪੋਪੂਲੇਸ਼ਨ ਆ ਉਹਦਾ 66% ਹਿੱਸਾ ਫੋਰਨ ਵਰਕਰਸ ਆ, ਬਾਹਰ ਦੇ ਮੁਲਕਾਂ ਦੇ ਰਹਿਣ ਵਾਲੇ ਲੋਕ ਹੈਗੇ ਆ। ਸੋ ਇਹ ਪੂਰਾ ਮੁਲਕ ਮਾਈਗ੍ਰੈਂਟ ਲੇਬਰ ਦੇ ਉੱਤੇ ਡਿਪੈਂਡ ਕਰਦਾ, ਚਾਹੇ ਉਹ ਕੰਸਟਰਕਸ਼ਨ ਹੋਵੇ, ਡੋਮੈਸਟਿਕ ਸੈਕਟਰ ਹੋਵੇ। ਹਿਊਮਨ ਰਾਈਟਸ ਗਰੁੱਪ ਨੇ ਬਹੁਤ ਵਾਰ ਇਸ਼ੂ ਰੇਜ਼ ਕੀਤੇ ਆ ਕਿ ਉੱਥੇ ਜਿਹੜੀਆਂ ਰਹਿਣ ਦੀਆਂ ਕੰਡੀਸ਼ਨ ਆ ਬਹੁਤ ਮਾੜੀਆਂ ਹੁੰਦੀਆਂ, ਗਰਮੀ ਕਿੰਨੀ ਆ ਉੱਥੇ, ਕਹਿੰਦੇ ਵੀ 130 ਡਿਗਰੀ 125 ਡਿਗਰੀ ਤਾਈਂ ਟੈਂਪਰੇਚਰ ਪਹੁੰਚ ਜਾਂਦਾ ਆ। ਉਹਨਾਂ ਨੂੰ ਸਹੂਲਤਾਂ ਸਹੀ ਨਹੀਂ ਦਿੱਤੀਆਂ ਜਾਂਦੀਆਂ। ਇਹ ਬਹੁਤ ਵਾਰ ਹਿਊਮਨ ਰਾਈਟਸ ਨੇ ਕੀਤਾ। ਬਹੁਤ ਸਾਰੇ ਜਿਹੜੇ ਲੇਡੀਜ਼ ਆ ਉਹਨਾਂ ਦੇ ਜਿਹੜੇ ਵੱਖ-ਵੱਖ ਤਰ੍ਹਾਂ ਉਹਨਾਂ ਨੂੰ ਹਰਾਸ ਕਰਨ ਦੀਆਂ ਖਬਰਾਂ ਵੀ ਬਹੁਤ ਵਾਰ ਜਿਹੜੀਆਂ ਆਈਆਂ ਹੈਗੀਆਂ ਪਿਛਲੇ ਸਮਿਆਂ ਦੇ ਵਿੱਚ, ਆਪਾਂ ਦੇਖੀਆਂ ਹੈਗੀਆਂ। ਸੋ ਹਿੰਦੁਸਤਾਨ ਦੀ ਜਿਹੜੀ ਅੰਬੈਸੀ ਆ ਉਹ ਕਹਿੰਦੇ ਵੀ ਕੁਵੈਤ ਦੇ ਜਿਹੜੇ ਲਾ ਇਨਫੋਰਸਮੈਂਟ ਅਥਾਰਟੀਜ਼ ਆ ਉਹਨਾਂ ਦੇ ਨਾਲ ਇਨ ਟੱਚ ਹੈਗੀ ਆ। ਉਹਨਾਂ ਨੇ ਆਪਣੇ ਜਿਹੜੇ ਨੰਬਰ ਆ ਉਹ ਵੀ ਜਾਰੀ ਕੀਤੇ ਹੈਗੇ ਆ ਵੀ ਕਿਸੇ ਨੂੰ ਜਿਹੜਾ ਕਿਸੇ ਦਾ ਪਰਿਵਾਰਕ ਮੈਂਬਰ ਉੱਥੇ ਰਹਿੰਦਾ ਹੈ, ਉਹਨਾਂ ਨੂੰ ਕੋਈ ਵੀ ਜਿਹੜਾ ਕੁਐਸਚਨ ਹੈਗਾ ਆ ਉਹ ਉੱਥੇ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੈਗੇ ਆ। ਇੰਡੀਆ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਉਹਨਾਂ ਨੇ ਕਿਹਾ ਹੈ ਵੀ ਕੀਰਤੀ ਵਰਧਨ ਸਿੰਘ ਉਹ ਪ੍ਰਾਈਮ ਮਿਨਿਸਟਰ ਉਹਨਾਂ ਦੀ ਡਾਇਰੈਕਸ਼ਨ ਦੇ ਉੱਤੇ ਕੁਵੈਤ ਨੂੰ ਖੁਦ ਜਾ ਰਹੇ ਹੈਗੇ ਆ। ਇੰਡੀਅਨ ਅੰਬੈਸੀ ਜਿਹੜੀ ਕੁਵੈਤ ਦੇ ਵਿੱਚ ਆ ਉਹਨਾਂ ਨੇ ਆਪਣਾ ਐਮਰਜੈਂਸੀ ਹੈਲਪਲਾਈਨ ਨੰਬਰ ਵੀ ਦੱਸਿਆ ਹੈ 9656550526 ਤਾਂ ਕਿ ਕਿਸੇ ਨੂੰ ਵੀ ਜਿਹੜੀ ਜ਼ਰੂਰਤ ਹੋਵੇ ਉਹ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੈਗੇ ਆ। ਇੰਡੀਅਨ ਅੰਬੈਸਡਰ ਜਿਹੜੇ ਕੁਵੈਤ ਨੂੰ ਹੈਗੇ ਆ ਆਦਰਸ਼ ਸਵਾਈਕਾ, ਉਹ ਆਲਰੇਡੀ ਉਸ ਜਗ੍ਹਾ ਦੇ ਉੱਤੇ ਜਾ ਕੇ ਆਏ ਆ। ਮੰਗਫ ਜੋ ਏਰੀਆ ਆ ਜਿੱਥੇ ਅੱਗ ਲੱਗੀ ਸੀ, ਕਿਉਂਕਿ ਹਸਪਤਾਲ ਵੀ ਉੱਥੇ ਹੀ ਆ ਤੇ ਹਸਪਤਾਲ ਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ 30 ਤੋਂ ਵੱਧ ਜਿਹੜੇ ਲੋਕ ਆ ਫੱਟੜ ਹੋਏ ਭਾਰਤੀ ਮੂਲ ਦੇ ਉਹ ਰੱਖੇ ਹੋਏ ਹੈਗੇ ਆ ਉੱਥੇ, ਉਹਨਾਂ ਦਾ ਇਲਾਜ ਚੱਲ ਰਿਹਾ ਹੈਗਾ। ਕੇਰਲਾ ਦੇ ਚੀਫ ਮਿਨਿਸਟਰ ਪਿਨਯਾਨੀ ਵਿਜੇਯਨ ਜੋ ਆ ਉਹਨਾਂ ਨੇ ਐਕਸਟਰਨਲ ਅਫੇਅਰ ਮਿਨਿਸਟਰ ਜੈ ਸ਼ੰਕਰ ਉਹਨਾਂ ਨੂੰ ਇਹ ਕਿਹਾ ਵੀ ਇੰਡੀਅਨ ਅੰਬੈਸੀ ਨੂੰ ਇਮੀਡੀਏਟਲੀ ਰਿਲੀਫ ਤੇ ਰੈਸਕਿਊ ਆਪਰੇਸ਼ਨ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈਗਾ ਤਾਂ ਕਿ ਜਿਹੜੇ ਉਹਨਾਂ ਦੀ ਸਟੇਟ ਦੇ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਇਸ ਭਿਆਨਕ ਅੱਗ ਦੇ ਵਿੱਚ ਮੌਤ ਹੋਈ ਆ ਉਹਨਾਂ ਨੂੰ ਜਿਹੜੀ ਹੈਲਪ ਆ ਦਿੱਤੀ ਜਾ ਸਕੇ। ਕੁਵੈਤ ਵਾਲੇ ਵਾਰ-ਵਾਰ ਕਹਿ ਰਹੇ ਆ ਵੀ ਇਹ ਬਿਲਡਿੰਗ ਨੂੰ, ਇਹਨਾਂ ਦੇ ਓਨਰ ਵੀ ਇੱਕ ਮਲਿਆਲੀ ਮੂਲ ਦੇ ਸੀਗੇ ਜਿਨ੍ਹਾਂ ਨੇ ਉਹ ਬਿਲਡਿੰਗ ਨੂੰ ਸਹੀ ਨਹੀਂ ਰੱਖਿਆ ਤੇ ਇਸ ਕਰਕੇ ਸਾਰਾ ਕੁਝ ਵਾਪਰਿਆ ਹੈਗਾ। ਵੀ ਇਹ ਲਾਲਚ ਸੀ, ਲਾਲਚ ਕਰਕੇ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਆ। ਦੂਸਰੇ ਪਾਸੇ ਆਪੋਜੀਸ਼ਨ ਦੇ ਲੀਡਰ ਜਿਹੜੇ ਇੰਡੀਆ ਦੇ ਵਿੱਚ ਹੈਗੇ ਆ, ਕਾਂਗਰਸ ਦੇ ਪ੍ਰੈਜ਼ੀਡੈਂਟ ਖੜਗੇ ਤੇ ਵੈਸਟ ਬੰਗਾਲ ਦੇ ਚੀਫ ਮਿਨਿਸਟਰ ਮਮਤਾ ਬੈਨਰਜੀ ਨੇ ਵੀ ਦੁੱਖ ਜ਼ਾਹਰ ਕੀਤਾ ਆ। ਉਹਨਾਂ ਨੇ ਵੀ ਇੰਡੀਆ ਦੀ ਸਰਕਾਰ ਨੂੰ ਕਿਹਾ ਆ ਵੀ ਇਮੀਡੀਏਟਲੀ ਉਹਨਾਂ ਜਿਹੜੇ ਵਿਕਟਮਸ ਆ ਉਹਨਾਂ ਨੂੰ ਮਿਲਿਆ ਜਾਵੇ, ਉਹਨਾਂ ਦੇ ਪਰਿਵਾਰਾਂ ਨੂੰ ਮਿਲਿਆ ਜਾਵੇ। ਜੀ ਬਿਲਕੁਲ, ਬਹੁਤ ਮੰਦਭਾਗੀ ਇਹ ਘਟਨਾ ਵਾਪਰੀ ਹੈ ਤੇ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਪਣੇ ਭਾਰਤੀ ਨੇ, ਆਪਣੇ ਭੈਣ ਭਰਾ ਨੇ ਜਿਹੜੇ ਉਹ ਉੱਥੇ ਕੰਮ ਕਰਦੇ ਨੇ। ਜਿਵੇਂ ਹਰਜੋਤ ਸਿੰਘ ਖਾਲਸਾ ਜੀ ਨੇ ਦੱਸਿਆ ਹੀ ਹੈ ਕਿ ਕੋਈ ਕੇਰਲਾ ਤੋਂ ਆ, ਕੋਈ ਕਿਤੋਂ ਆ, ਉਹਨਾਂ ਦਾ ਖਦਸ਼ਾ ਮਾਰੇ ਜਾਣ ਦਾ। ਠੀਕ ਆ, ਆਪਾਂ ਉੱਥੋਂ ਦੀ ਸਰਕਾਰ ਦੇ ਕੰਮਾਂ ਕਾਰਾਂ ਨਾਲ ਸਹਿਮਤੀ ਨਹੀਂ ਰੱਖਦੇ, ਪਰ ਹਮੇਸ਼ਾ ਹੀ ਜਿੱਥੇ ਕਿਤੇ ਮਨੁੱਖਤਾ ਦਾ ਨੁਕਸਾਨ ਹੁੰਦਾ, ਜਿੱਥੇ ਕਿਤੇ ਲੋਕਾਂ ਦਾ ਨੁਕਸਾਨ ਹੁੰਦਾ ਤੇ ਉੱਥੇ ਆਪਾਂ ਉਸ ਚੀਜ਼ ਉੱਤੇ ਹਮੇਸ਼ਾ ਦੁੱਖ ਵੀ ਪ੍ਰਗਟਾਈਦਾ ਤੇ ਉਸ ਚੀਜ਼ ਦੇ ਉੱਤੇ ਹਮਦਰਦੀ ਜਾਂ ਜਿਸ ਤਰੀਕੇ ਦੀ ਵੀ ਇੱਕ ਮਨੁੱਖੀ ਭਾਵਨਾ ਹੁੰਦੀ ਆਪਾਂ ਪ੍ਰਗਟ ਕਰਦੇ ਹਾਂ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਸਮੇਤ, ਹਰਿਆਣਾ ਸਮੇਤ, ਦਿੱਲੀ, ਉੱਤਰ ਪ੍ਰਦੇਸ਼, ਕੇਰਲ, ਕਰਨਾਟਕਾ, ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਲੋਕ ਜਿਹੜੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਕੰਮਕਾਰ ਕਰਦੇ ਨੇ। ਤੇ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਹੀ ਹੈ ਕਿ ਜਿਹੜੀਆਂ ਸਾਡੀਆਂ ਉੱਥੇ ਬੀਬੀਆਂ ਨੇ, ਸਾਡੀਆਂ ਮਾਵਾਂ ਭੈਣਾਂ ਨੇ, ਤੇ ਆਪਾਂ ਉੱਥੇ ਦੇਖਦੇ ਹਾਂ ਕਿ ਭਗਵੰਤ ਮਾਨ ਜਾਂ ਹੋਰ ਜਿਹੜੇ ਆਗੂ ਪਹਿਲਾਂ ਉੱਥੋਂ ਕਢਵਾਉਂਦੇ ਰਹੇ ਨੇ ਲੋਕਾਂ ਨੂੰ, ਤਾਂ ਫਸੇ ਹੋਏ ਲੋਕਾਂ ਦਾ ਉੱਥੇ ਕਿੱਥੇ ਕਿੰਨਾ ਵੱਖ-ਵੱਖ ਤਰੀਕਿਆਂ ਦੇ ਨਾਲ ਐਕਸਪਲੋਇਟੇਸ਼ਨ ਹੁੰਦੀ ਆ। ਇੱਧਰ ਆਪਣੇ ਵਰਕ ਕਲਚਰ ਕੁਛ ਹੋਰ ਆ, ਬਹੁਤ ਰਾਈਟਸ ਨੇ, ਪਰ ਉੱਥੇ ਵਰਕ ਕਲਚਰ ਏਡਾ ਕਈ ਵੀ ਥਾਵਾਂ ਤੇ, ਸਾਰੇ ਥਾਵਾਂ ਤੇ ਨਹੀਂ ਆਪਾਂ ਕਹਿ ਸਕਦੇ, ਇੰਨਾ ਕੁ ਮਾੜਾ ਕਿ ਪਾਸਪੋਰਟ ਤੱਕ ਲੈ ਲਏ ਜਾਂਦੇ ਤੇ ਉਸ ਤੋਂ ਬਾਅਦ ਮੈਂਟਲੀ ਹਰਾਸ ਕੀਤਾ ਜਾਂਦਾ, ਉਸ ਤੋਂ ਬਾਅਦ ਫਿਜ਼ੀਕਲੀ ਹਰਾਸ ਕੀਤਾ ਜਾਂਦਾ। ਸੋ ਬਹੁਤ ਤਰ੍ਹਾਂ ਦੀ ਐਕਸਪਲੋਇਟੇਸ਼ਨ ਜਿਹੜੀ ਉੱਥੇ ਹੁੰਦੀ ਆ। ਪਰ ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟਾਉਣੇ ਆ ਜਿਨ੍ਹਾਂ ਦੇ ਜੀ ਇਸ ਭਿਆਨਕ ਤਰਾਸਦੀ ਦਾ ਸ਼ਿਕਾਰ ਹੋ ਗਏ ਤੇ ਜਿਨ੍ਹਾਂ ਜਿਹੜੇ ਉੱਥੇ ਰੋਜ਼ੀ ਰੋਟੀ ਦੀ ਭਾਲ ਦੇ ਲਈ, ਸੁਨਹਿਰੇ ਭਵਿੱਖ ਦੀ ਤਲਾਸ਼ ਦੇ ਲਈ ਉਹਨਾਂ ਮੁਲਕਾਂ ਦੇ ਵਿੱਚ ਗਏ ਸਨ। ਪਰ ਬੜੀ ਮੰਦਭਾਗੀ ਗੱਲ ਇਹ ਹੈ ਕਿ ਹੁਣ ਉਹ ਉੱਥੋਂ ਵਾਪਸ ਨਹੀਂ ਪਰਤ ਸਕੇ। ਜੀ, ਸਾਡੇ ਪੰਜਾਬੀ ਰੇਡੀਓ ਯੂਐਸਏ ਦੇ ਵੱਡੀ ਗਿਣਤੀ ਦੇ ਵਿੱਚ ਸਰੋਤੇ ਕੁਵੈਤ ਦੇ ਵਿੱਚ ਵੀ ਹੈਗੇ ਆ, ਪੰਜਾਬੀ ਰੇਡੀਓ ਯੂਐਸਏ ਨੂੰ ਸੁਣਦੇ ਆ। ਸੋ ਉਹਨਾਂ ਨੂੰ ਬੇਨਤੀ ਹੈ, ਜੇ ਕਿਸੇ ਦੇ ਬਾਰੇ ਕਿਸੇ ਦੇ ਕੋਲ ਕੋਈ ਅਪਡੇਟ ਹੋਈ ਜਰੂਰ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਸਟੂਡੀਓ 'ਚ ਕਾਲ ਕਰ ਲਿਓ 408-272-5200 ਤੇ ਜਾਂ 408-722-7698 ਤੇ WhatsApp ਦਾ ਨੰਬਰ ਆ। ਅਪਡੇਟ ਦੇ ਦਿਓ, ਫਿਰ ਆਪਾਂ ਆਪਣੇ ਸਰੋਤਿਆਂ ਨਾਲ ਸਾਂਝੇ ਕਰ ਲਾਂਗੇ। ਬਾਕੀ ਹੋਰ ਵੀ ਜਿੰਨੇ ਪੰਜਾਬੀ ਭੈਣ ਭਰਾ ਆ, ਕਿਸੇ ਵੀ ਜਿਹੜਾ ਉੱਥੇ ਪਰਿਵਾਰ ਨਾਲ ਇਦਾਂ ਦੀ
ਘਟਨਾ ਵਾਪਰੀ ਹੈਗੀ ਆ, ਜਿਹੜੇ ਜਿੰਨੇ ਵੀ ਹੈਗੇ ਆ ਕਿਸੇ ਵੀ ਏਰੀਏ ਤੋਂ ਆ, ਉਹਨਾਂ ਦੀ ਜਿੰਨੀ ਵੀ ਹੈਲਪ ਕਰ ਸਕਦੇ ਆ, ਵੱਧ ਚੜ ਕੇ ਜਿਹੜੀ ਹੈਲਪ ਆ ਉਹ ਕਰਨੀ ਚਾਹੀਦੀ। ਜੀ ਬਿਲਕੁਲ, ਤੁਸੀਂ ਪੰਜਾਬੀ ਰੇਡੀਓ ਐਸਏ ਦੇ ਸਟੂਡੀਓ ਦੇ ਵਿੱਚ ਵੀ ਕਾਲ ਕਰ ਸਕਦੇ ਹੋ, ਤੇ ਇਹਦੇ ਨਾਲ ਸਾਡੀ ਲਾਈਵ ਸਟਰੀਮ ਨੂੰ ਵੀ ਬਹੁਤ ਵੱਡੇ ਪੱਧਰ ਤੇ ਦੇਖਿਆ ਜਾਂਦਾ ਵੱਖ-ਵੱਖ ਮੁਲਕਾਂ ਦੇ ਵਿੱਚ। ਤੁਸੀਂ YouTube ਤੇ ਆ ਕੇ ਵੀ ਜਿਹੜੀ ਕੋਈ ਜਾਣਕਾਰੀ ਹੈ, ਹੁਣ ਜਿਹੜਾ Facebook ਤੇ YouTube ਦੇ ਉੱਤੇ ਲਾਈਵ ਚੱਲ ਰਿਹਾ, ਇੱਥੇ ਵੀ ਜੇਕਰ ਤੁਸੀਂ ਸਾਨੂੰ ਇਹਨਾਂ ਦੋਨਾਂ ਪਲੇਟਫਾਰਮਸ ਦੇ ਉੱਤੇ, ਟਵਿੱਟਰ ਦੇ ਉੱਤੇ ਸੁਣ ਰਹੇ ਹੋ, ਦੇਖ ਰਹੇ ਹੋ, ਤਾਂ ਇੱਥੇ ਵੀ ਆ ਕੇ ਤੁਸੀਂ ਉਸ ਘਟਨਾ ਦੇ ਬਾਬਤ, ਉਸ ਤਰਾਸਦੀ ਦੇ ਬਾਬਤ, ਜਿਹੜੀ ਭਿਆਨਕ ਵਾਪਰੀ ਹੈ, ਉਹਦੇ ਬਾਬਤ ਤੁਸੀਂ ਕੋਈ ਜਾਣਕਾਰੀ ਕਿਸੇ ਵੀ ਤਰ੍ਹਾਂ ਦੀ ਸਾਂਝੀ ਕਰਨਾ ਚਾਹੁੰਦੇ ਹੋ, ਤਾਂ ਅਸੀਂ ਜ਼ਰੂਰ ਤੁਹਾਡਾ ਉਸ ਗੱਲ ਦੇ ਵਿੱਚ ਵੈਲਕਮ ਕਰਾਂਗੇ। ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਜੀ ਅਗਲੀ ਖਬਰ ਵੱਲ ਚਲੀਏ ਤੇ ਉਹ ਗਾਜ਼ਾ ਨੂੰ ਲੈ ਕੇ ਆ। ਇੱਕ ਬਹੁਤ ਇੰਪੋਰਟੈਂਟ ਖਬਰ ਆ ਕੈਨੇਡਾ ਦੀ ਫੋਰਨ ਇੰਟਰਫੀਰੈਂਸ ਦੇ ਵਿੱਚ, ਉਹ ਆਪਾਂ ਬਾਅਦ ਦੇ ਵਿੱਚ ਸਾਂਝੀ ਕਰਾਂਗੇ। ਗਾਜ਼ਾ ਦੇ ਵਿੱਚ ਜੋ ਹੁਣ ਉੱਥੇ ਜੰਗ ਨੂੰ ਰੋਕਣ ਦੀ ਕੋਸ਼ਿਸ਼ ਹੋ ਰਹੀ ਹੈ, UN ਨੇ ਵੀ ਰੈਜ਼ੋਲੂਸ਼ਨ ਪਾਸ ਕੀਤਾ ਸੀ ਤੇ ਇਜ਼ਰਾਈਲ ਵਾਲੇ ਐਗਰੀ ਹੋ ਗਏ ਆ। ਹੁਣ ਹਮਾਸ ਵਾਲੇ ਥੋੜੇ ਜਿਹੇ ਫਸੇ ਹੋਏ ਆ, ਤੇ ਟੋਨੀ ਬਲਿੰਕਨ ਜਿਹੜੇ ਸਾਡੇ ਸੈਕਟਰੀ ਆਫ ਸਟੇਟ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਮੈਂ ਬਹੁਤ ਫਰਸਟ੍ਰੇਟਡ ਆ, ਕਿਉਂਕਿ ਜਿਹੜਾ US ਬੈਕ ਪ੍ਰਪੋਜ਼ਲ ਆ, ਜਿਹਨੂੰ US ਨੇ ਬੈਕ ਕੀਤਾ ਸੀ ਤਾਂ ਕਿ ਜੋ ਗਾਜ਼ਾ ਵਾਲਾ ਏਰੀਆ ਆ ਉੱਥੇ ਸੀਜ਼ ਫਾਇਰ ਇਮੀਡੀਏਟਲੀ ਹੋ ਸਕੇ ਤੇ ਬਾਕੀ ਜਿਹੜੇ ਹੋਸਟੇਜਸ ਆ ਉਹਨਾਂ ਨੂੰ ਛੱਡਿਆ ਜਾ ਸਕੇ। ਉਹਦੇ ਵਿੱਚ ਜੋ ਹਮਾਸ ਵਾਲੇ ਆ ਉਹ ਬਹੁਤ ਸਾਰੀਆਂ ਚੇਂਜਸ ਚਾਹੁੰਦੇ ਹੈਗੇ ਆ, ਉਹ ਹਜੇ ਤੱਕ ਐਗਰੀ ਨਹੀਂ ਕਰ ਰਹੇ ਹੈਗੇ। ਸੋ ਉਹਨਾਂ ਦਾ ਇੱਕ ਮੇਨ ਇਹ ਵੀ ਆ ਵੀ ਜੇ ਅਸੀਂ ਤੁਹਾਡੇ ਹੋਸਟੇਜ ਛੱਡ ਰਹੇ ਆ ਤੇ ਸਾਡੇ ਵੀ ਜਿਹੜੇ ਲੋਕ ਫੜੇ ਹੋਏ ਆ ਉਹਨਾਂ ਨੂੰ ਜਿਹੜਾ ਛੱਡਿਆ ਜਾਵੇ। ਸੋ ਇਹਦੇ ਵਿੱਚ ਟੋਨੀ ਜੋ ਹੈਗੇ ਆ ਬਲਿੰਕਨ, ਉਹਨਾਂ ਨੇ ਕਿਹਾ ਵੀ ਕੁਛ ਤਾਂ ਚੇਂਜਸ ਜਿਹੜੀਆਂ ਆ ਉਹ ਵਰਕੇਬਲ ਹੈਗੀਆਂ, ਕੁਛ ਅਸੀਂ ਨਹੀਂ ਕਰ ਸਕਦੇ। ਅੱਜ ਉਹਨਾਂ ਨੇ ਦੋਹਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਹੈਗਾ ਆ। ਬਲਿੰਕਨ ਜੋ ਆ ਉਹ ਚਾਹੁੰਦੇ ਆ ਕਿ ਛੇਤੀ ਤੋਂ ਛੇਤੀ ਜਿਹੜੀ ਹੈ ਜੰਗ ਉਹ ਬੰਦ ਹੋਵੇ, ਕਿਉਂਕਿ ਅਮਰੀਕਾ ਦੇ ਵਿੱਚ ਬਹੁਤ ਯੂਨੀਵਰਸਿਟੀਜ਼ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਪ੍ਰੋਟੈਸਟ ਹੋਏ ਹੈਗੇ ਆ ਤੇ ਬਾਈਡਨ ਉਹਨਾਂ ਦੀ ਸਰਕਾਰ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਹੈਗਾ ਆ। ਉਹਨਾਂ ਦੀ ਸਰਕਾਰ ਦੇ ਖੁਦ ਦੇ ਬਹੁਤ ਸਾਰੇ ਮੈਂਬਰ ਜਿਹੜੇ ਰਿਜ਼ਾਈਨ ਕਰ ਗਏ, ਜਿਹੜੇ ਉੱਥੇ ਇੰਪਲਾਈ ਕੰਮ ਕਰਦੇ ਸੀ, ਤੇ ਉਹਨਾਂ ਨੇ ਵੀ ਇੱਕ ਪਿਛਲੇ ਦਿਨਾਂ 'ਚ ਪ੍ਰੈਸ਼ਰ ਗਰੁੱਪ ਬਣਾਇਆ ਸੀ ਵੀ ਇਹ ਮਾੜੀ ਗੱਲ ਹੈਗੀ ਆ ਵੀ ਤੁਸੀਂ ਅੰਨੀ ਸਪੋਰਟ ਜਿਹੜੀ ਆ ਉਹ ਇਜ਼ਰਾਈਲ ਨੂੰ ਕਰ ਰਹੇ, ਤੇ ਉੱਧਰ ਜਿਹੜਾ ਆ ਬਹੁਤ ਕਤਲੇਆਮ ਹੋ ਰਿਹਾ। ਜੋ ਕੁਝ 2 ਦਿਨ ਪਹਿਲਾਂ ਵਾਪਰਿਆ ਵੀ 4 ਹੋਸਟੇਜ ਛੁਡਾਏ ਗਏ, ਚਲੋ ਵਧੀਆ ਗੱਲ ਸੀ, ਪਰ ਉਹਨਾਂ ਨੂੰ ਛੁਡਾਉਣ ਦੇ ਵਿੱਚ 280 ਲੋਕਾਂ ਦੀ ਮੌਤ ਹੋਈ ਜਿਹੜੇ ਪੈਲਸਤੀਨੀਅਨ ਮੂਲ ਦੇ ਸੀ, ਤੇ ਵੱਡੀ ਗਿਣਤੀ 'ਚ ਫੱਟੜ ਹੋਏ। ਉਹ ਤੋਂ ਬਾਅਦ ਫੇਰ ਦੁਨੀਆ ਦੇ ਵਿੱਚ ਕਾਫੀ ਜ਼ਿਆਦਾ ਆ ਹਾਹਾਕਾਰ ਮਚੀ ਹੈਗੀ ਆ। ਟੋਨੀ ਬਲਿੰਕਨ ਉਹਨਾਂ ਨੇ ਇਹ ਕਿਹਾ ਵੀ ਇਜ਼ਰਾਈਲ ਵਾਲਿਆਂ ਨੇ ਇਸ ਪ੍ਰਪੋਜ਼ਲ ਨੂੰ ਮੰਨ ਲਿਆ ਹੈਗਾ, ਪਰ ਹਮਾਸ ਨੇ ਹਜੇ ਤੱਕ ਯੈਸ ਜਾਂ ਕਿਸੇ ਤਰ੍ਹਾਂ ਦਾ ਆਨਸਰ ਨਹੀਂ ਦਿੱਤਾ ਹੈਗਾ। US ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲੀਵਾਨ ਨੇ ਉਹਨਾਂ ਨੇ ਕਿਹਾ ਵੀ ਕੁਛ ਕੁ ਚੇਂਜਸ ਤਾਂ ਬਹੁਤ ਮਾਈਨਰ ਹੈਗੀਆਂ ਤੇ ਕੁਛ ਜਿਹੜੀਆਂ ਆ ਉਹ ਜਿਹੜਾ ਨੂੰ ਐਕਸੈਪਟ ਕੀਤਾ ਜਾ ਸਕਦਾ, ਕੁਛ ਨੂੰ ਜਿਹੜਾ ਆ ਇਹ ਐਕਸੈਪਟ ਨਹੀਂ ਕੀਤਾ ਜਾ ਸਕਦਾ। ਸੋ ਹੋਪਫੁਲੀ ਸਾਰੇ ਆਸ ਕਰਦੇ ਆ ਵੀ ਇਹ ਜਿਹੜੀ ਲੜਾਈ ਆ ਇਹ ਬੰਦ ਹੋਣੀ ਚਾਹੀਦੀ ਆ, ਕਿਉਂਕਿ ਆਮ ਜਿਹੜੇ ਲੋਕ ਆ, ਆਮ ਜਨਤਾ ਆ, ਉਹਦਾ ਬਹੁਤ ਘਾਣ ਹੋ ਰਿਹਾ, ਬਹੁਤ ਜ਼ਿਆਦਾ ਜਿਹੜਾ ਕ੍ਰਾਈਮ ਵੱਡਾ। ਈਵਨ ਜੋ ਹੁਣ ਪਿਛਲੇ ਦਿਨਾਂ 'ਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਇੱਕ ਦਿਨ 'ਚ 270 ਜਾਂ 80 ਲੋਕਾਂ ਦੀ ਮੌਤ ਹੋਈ ਆ, ਹੁਣ UN ਵਾਲੇ ਇਹ ਕਹਿ ਰਹੇ ਆ ਵੀ ਇਸ ਨੂੰ ਜੈਨੋਸਾਈਡ ਗਿਣਿਆ ਚਾਹੀਦਾ ਹੈ ਤੇ ਇਹ ਵਾਰ ਕ੍ਰਾਈਮ ਦੇ ਅੰਡਰ ਆਉਣਾ ਚਾਹੀਦਾ ਹੈਗਾ ਆ। ਤੇ ਹਮਾਸ ਵਾਲਿਆਂ ਨੇ ਆਪਣਾ ਜਿਹੜਾ ਜਵਾਬ ਆ ਉਹ ਵੀ ਸਬਮਿਟ ਕੀਤਾ ਆ। ਉਹਦੇ ਵਿੱਚ ਉਹਨਾਂ ਨੇ ਮਲਟੀ ਫੇਜ਼ ਸੀਜ਼ ਫਾਇਰ ਦਾ ਦੱਸਿਆ ਆ ਤੇ ਟੋਨੀ ਬਲਿੰਕਨ ਹੁਣੀ ਇਸ ਟਾਈਮ ਅਮਾਨ ਦੇ ਵਿੱਚ ਹੈਗੇ ਆ, ਤੇ ਉਹ ਵੱਖ-ਵੱਖ ਜਿਹੜੇ ਉਹ ਮੁਲਕਾਂ ਦੇ ਲੀਡਰ ਹੈਗੇ ਆ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਆ। ਹਮਾਸ ਵਾਲੇ ਜੋ ਆ ਉਹ ਈਜਿਪਟ ਦੇ ਵਿੱਚ ਆਪਣੀ ਮੀਟਿੰਗਸ ਕਰਦੇ ਆ। ਈਜਿਪਟ ਦੀ ਇੰਟੈਲੀਜੈਂਸ ਚੀਫ ਅਵਾਜ਼ ਕੈਮਲ ਨੇ ਇਹ ਦੱਸਿਆ ਹੈ। ਅਗਲੀ ਜਿਹੜੀ ਖਬਰ ਆ ਉਹ ਵੀ ਇਜ਼ਰਾਈਲ ਦੀ ਪੋਲਿਟਿਕਸ ਦੇ ਨਾਲ ਤਾਲੁਕਾਤ ਰੱਖਦੀ ਹੈ। ਇਜ਼ਰਾਈਲ ਦੇ ਵਿੱਚ ਇੱਕ ਉੱਥੋਂ ਦਾ ਰਾਜਨੀਤਿਕ ਸੰਕਟ, ਜਿਹੜਾ ਸਿਆਸੀ ਸੰਕਟ ਵੀ ਹੈਗਾ, ਉਹ ਵੀ ਮੰਡਰਾਉਂਦਾ, ਕਿਉਂਕਿ ਉੱਥੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੋਈ ਵੀ ਸਰਕਾਰ ਸਥਿਰ ਨਹੀਂ ਰਹੀ। ਹੁਣ ਇੱਕ ਵਾਰ ਫਿਰ ਤੋਂ ਉੱਥੋਂ ਦੀ ਸਰਕਾਰ, ਖਾਸ ਕਰਕੇ ਬੈਂਜਾਮਿਨ ਨੇਤਨਯਾਹੂ ਦੀ ਜਿਹੜੀ ਗਵਰਨਮੈਂਟ ਆ, ਉਹਦੇ ਬਾਰੇ ਹੁਣ ਕਈ ਤਰ੍ਹਾਂ ਦੀਆਂ ਅਟਕਲਾਂ ਜਿਹੜੀਆਂ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਚੱਲ ਰਹੀਆਂ ਨੇ। ਬੈਨੀ ਗੈਂਟਸ ਤੇ ਗੈਡੀ ਇਸੇਨਕੋਟ ਜਿਹੜੇ ਨੇ ਇਹ ਮੈਂਬਰ ਨੇ ਇਜ਼ਰਾਈਲ ਦੀ ਵਾਰ ਕੈਬਨਿਟ ਦੇ, ਤੇ ਉਹਨਾਂ ਨੇ ਹੁਣ ਇੱਕ ਪ੍ਰੋਗਰਾਮ ਦੇ ਦੌਰਾਨ ਆਪਣਾ ਜਿਹੜਾ ਇਹ ਐਲਾਨ ਕੀਤਾ ਕਿ ਉਹ ਹੁਣ ਰਿਜ਼ਾਈਨ ਕਰ ਸਕਦੇ ਨੇ ਬੈਂਜਾਮਿਨ ਨੇਤਨਯਾਹੂ ਦੀ ਜਿਹੜੀ ਐਮਰਜੈਂਸੀ ਗਵਰਨਮੈਂਟ ਆ ਉਹਦੇ ਵਿੱਚੋਂ। ਉਹਨਾਂ ਨੇ ਕਿਹਾ ਕਿ
ਇਹਦੇ ਨਾਲ ਜਿਹੜੇ ਸਾਡੀਆਂ ਕੁਛ ਅਸਹਿਮਤੀਆਂ ਨੇ ਕਿ ਸਾਡਾ ਜਿਹੜਾ ਮੁਲਕ ਹੈ ਉਹ ਦੋ ਪਾਸਿਆਂ ਤੋਂ ਘਿਰਿਆ ਹੋਇਆ ਹੈ। ਇੱਕ ਤਾਂ ਗਾਜ਼ਾ ਦੇ ਵਿੱਚ ਜੰਗ ਦੇ ਵਿੱਚ ਅਸੀਂ ਉਲਝੇ ਹੋਏ ਹਾਂ ਤੇ ਦੂਜੇ ਪਾਸੇ ਸਾਡੀ ਜਿਹੜੀਆਂ ਸਰਕਾਰ ਆ ਜਾਂ ਸਾਡੇ ਕੁਛ ਲੋਕ ਆ ਉਹਨਾਂ ਦੀਆਂ ਆਪ ਹੁਦਰੀਆਂ ਕਰਕੇ ਅਸੀਂ ਲੈਬਨਾਨ ਦੇ ਸਰਹੱਦ ਤੇ ਵੀ ਉਲਝਣ ਜਾ ਰਹੇ ਹਾਂ। ਉਹ ਕਹਿੰਦੇ ਕਿ ਅਨਫੋਰਚੂਨੇਟਲੀ ਹੈ ਕਿ ਨੇਤਨਯਾਹੂ ਜਿਹੜਾ ਉਹ ਸਾਨੂੰ ਅਸਲ ਜਿੱਤ ਪ੍ਰਾਪਤ ਕਰਨ ਤੋਂ ਰੋਕ ਰਿਹਾ ਹੈ। ਗੈਂਟਸ ਜਿਹੜਾ ਉਹਨੇ ਇਹ ਗੱਲ ਕਹੀ ਹੈ ਕਿ ਇੱਕ ਪ੍ਰਾਈਮ ਟਾਈਮ ਬ੍ਰੌਡਕਾਸਟ ਦੇ ਦੌਰਾਨ ਉਹਨੇ ਇਹ ਗੱਲ ਕਹੀ ਹੈ ਕਿ ਸਾਨੂੰ ਇਜ਼ਰਾਈਲ ਦੀ ਜਿਹੜੀ ਅਪਰੋਚ ਹੈ ਗਾਜ਼ਾ ਦੇ ਵਿੱਚ ਲੈ ਕੇ ਉਹਦੇ ਉੱਤੇ ਜਿਹੜੀ ਦੁਨੀਆ ਦੇ ਸਵਾਲਾਤ ਨੇ ਉਹਨਾਂ ਨੂੰ ਐਡਰੈਸ ਕਰਨਾ ਪਊਗਾ। ਤੇ ਇਹਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਇਕੱਲਾ ਸਾਨੂੰ ਇਹ ਨਹੀਂਗਾ ਕਿ ਅਸੀਂ ਐਮਪਟੀ ਪ੍ਰੋਮਿਸਿਸ ਦੇ ਨਾਲ ਅੱਗੇ ਵੱਧ ਜਾਾਂਗੇ। ਕਹਿੰਦੇ ਕਿ ਸਾਨੂੰ ਜਿਹੜੀ ਜੰਗਬੰਦੀ ਹੈ ਉਹਦੇ ਤੇ ਗੌਰ ਕਰਨੀ ਪਊਗੀ ਤੇ ਅਸੀਂ ਜਿਹੜਾ ਸਾਡਾ ਮੰਤਵ ਸੀਗਾ ਕਿ ਅਸੀਂ ਜਿਹੜੇ ਹੌਸਟੇਜ ਸੀਗੇ ਉਹਨਾਂ ਨੂੰ ਛਡਾਉਣਾ ਸੀਗਾ ਤੇ ਸਾਨੂੰ ਉਸ ਪਾਸੇ ਹੀ ਵਧਣਾ ਚਾਹੀਦਾ। ਹੌਸਟੇਜ ਰਿਲੀਜ਼ ਡੀਲ ਦੇ ਵੱਲ ਉਹ ਕਹਿੰਦੇ ਹਮਾਸ ਦੇ ਨਾਲ ਸਾਨੂੰ ਵਧਣਾ ਚਾਹੀਦਾ ਤੇ ਸੀਜ਼ ਫਾਇਰ ਜਿਹੜਾ ਉਹਦੇ ਨਾਲ ਉਧਰ ਸਾਨੂੰ ਕੰਮ ਕਰਨਾ ਚਾਹੀਦਾ। ਪਰ ਕਹਿੰਦੇ ਕਿ ਇੱਕ ਪਾਸੇ ਅਸੀਂ ਹਿਜ਼ਬੁੱਲਾ ਦੇ ਨਾਲ ਉਲਝ ਰਹੇ ਹਾਂ ਤੇ ਦੂਜੇ ਪਾਸੇ ਅਸੀਂ ਇੱਧਰ ਉਲਝ ਰਹੇ ਹਾਂ ਤੇ ਸਾਨੂੰ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਜਿੰਨਾ ਦੇਣਾ ਚਾਹੀਦਾ ਸੀ ਉਹਦੀ ਬਜਾਏ ਅਸੀਂ ਆਪਸ ਦੇ ਵਿੱਚ ਜਾਂ ਕਹਿੰਦੇ ਕਿ ਬੈਂਜਾਮਿਨ ਨੇਤਨਯਾਹੂ ਜਿਹੜੇ ਨੇ ਉਹ ਆਪਣੀ ਮਰਜ਼ੀ ਦੇ ਮੁਤਾਬਕ ਸਥਿਤੀਆਂ ਦੇ ਮੁਤਾਬਕ ਨਹੀਂ ਮਰਜ਼ੀ ਦੇ ਮੁਤਾਬਕ ਗੱਲਬਾਤ ਜਿਹੜੀ ਆ ਉਹ ਕਰ ਰਹੇ ਨੇ। ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਜ਼ਰਾਈਲ ਜਿਹੜਾ ਹੁਣ ਕਈ ਤਰ੍ਹਾਂ ਦੇ ਨਾਲ ਇਹਨਾਂ ਫਰੰਟ ਦੇ ਉੱਤੇ ਘਿਰਿਆ ਹੋਇਆ। ਆਉਣ ਵਾਲੇ ਸਮੇਂ ਦੇ ਵਿੱਚ ਇਜ਼ਰਾਈਲ ਨੂੰ ਹੋਰ ਪੇਸ਼ਬੰਦੀਆਂ ਜਾਂ ਜਿਹੜੇ ਨਵੇਂ ਸਿਰੇ ਤੋਂ ਉਹ ਉਲੀਕਣੀਆਂ ਪੈਣਗੀਆਂ। ਸੋ ਕਹਿੰਦੇ ਕਿ ਹੋ ਸਕਦਾ ਹੈ ਕਿ ਇਹ ਐਸਾ ਵੀ ਵਕਤ ਆ ਜਾਵੇ ਜਦੋਂ ਸਾਨੂੰ ਫੋਰਸਸ ਵੀ ਜੁਆਇਨ ਕਰਨੀਆਂ ਪੈ ਜਾਣ। ਜੀ ਅਗਲੀ ਖਬਰ ਵੱਲ ਚੱਲੀਏ ਤੇ ਜਿਹੜਾ ਯੂਐਸ ਹਾਊਸ ਆ ਉਹ ਵੋਟ ਕਰਨ ਜਾ ਰਿਹਾ ਹੈ ਵੀ ਜਿਹੜੇ ਸਾਡੇ ਅਟਾਰਨੀ ਜਨਰਲ ਆ ਮੈਰਿਕ ਗਾਰਲੈਂਡ ਉਹਨਾਂ ਨੂੰ ਚਾਰਜ ਕੀਤਾ ਜਾਵੇ, ਉਹਨਾਂ ਨੂੰ ਹੋਲਡ ਕੀਤਾ ਜਾਵੇ ਕੰਟੈਂਪਟ ਆਫ ਕੋਰਟ ਦੇ ਵਿੱਚ। ਉਹਨਾਂ ਨੇ ਇਹ ਕਹਿੰਦੇ ਪਈ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਜਿਹੜੀ ਇੰਟਰਵਿਊ ਹੋਈ ਸੀ ਇੱਕ ਸਪੈਸ਼ਲ ਕਾਉਂਸਲ ਰੋਬਰਟ ਹਾਰ ਉਹਨਾਂ ਦੇ ਨਾਲ, ਉਹਦੇ ਜਿਹੜੇ ਟਰਾਂਸਕ੍ਰਿਪਟ ਆ ਉਹ ਜੋ ਰਿਪਬਲਿਕਨ ਸੈਨੇਟ ਦੇ ਮੈਂਬਰਸ ਆ ਉਹਨਾਂ ਨੇ ਮੰਗੇ ਸੀ ਤੇ ਉਹਨਾਂ ਨੇ ਉਹ ਨਹੀਂ ਦਿੱਤੇ ਹੈਗੇ। ਕਹਿੰਦੇ ਪਈ ਇਸ ਕਿਉਂਕਿ ਜੋ ਮੈਰਿਕ ਗਾਰਲੈਂਡ ਆ ਉਹ ਫੇਲ ਹੋਏ ਹੈਗੇ ਆ। ਆਡੀਓ ਜਿਹੜੀ ਇੱਕ ਸਪੈਸ਼ਲ ਕਾਉਂਸਲ ਰੋਬਰਟ ਹਾਰ ਉਹਨਾਂ ਦੀ ਇੰਟਰਵਿਊ ਹੋਈ ਸੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਨਾਲ, ਇਹ ਸੀਗੀ ਉਸ ਸੰਬੰਧ ਦੇ ਵਿੱਚ ਜਿੱਥੇ ਕਲਾਸੀਫਾਈਡ ਇਨਫੋਰਮੇਸ਼ਨ ਨੂੰ ਲੈ ਕੇ, ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਉੱਤੇ ਬੜੇ ਚਾਰजेस ਲੱਗਦੇ ਆ ਵੀ ਜੀ ਉਹਨਾਂ ਨੇ ਕਲਾਸੀਫਾਈਡ ਡਾਕੂਮੈਂਟ ਘਰ ਲੈ ਗਏ ਸੀ, ਇਦਾਂ ਹੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਉੱਤੇ ਵੀ ਚਾਰਜ ਲੱਗੇ ਸੀ। ਤੇ ਰਿਪਬਲਿਕਨਸ ਨੇ ਇਹ ਕਿਹਾ ਸੀ ਵੀ ਉਹ ਜਿਹੜੀ ਤੁਹਾਡੀ ਇੰਟਰਵਿਊ ਜਿਹੜੀ ਹੋਈ ਸੀ ਉਸ ਦੀਆਂ ਜੋ ਆਡੀਓਜ਼ ਆ ਉਹ ਸਾਨੂੰ ਦਿੱਤੀਆਂ ਜਾਣ, ਪਰ ਅਟਾਰਨੀ ਜਨਰਲ ਨੇ ਦਿੱਤੀਆਂ ਨਹੀਂ। ਤੇ ਇਸ ਸੰਬੰਧ ਦੇ ਵਿੱਚ ਹੁਣ ਜਿਹੜੀ ਹਾਊਸ ਦੀ ਜੁਡੀਸ਼ਰੀ ਤੇ ਓਵਰਸਾਈਟ ਕਮੇਟੀ ਆ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਰਿਕਮੈਂਡ ਕਰਨ ਜਾ ਰਹੇ ਆ ਵੀ ਜਿਹੜਾ ਯੂਐਸ ਦਾ ਜਿਹੜਾ ਹਾਊਸ ਹੈਗਾ ਆ ਉਹ ਗਾਰਲੈਂਡ ਨੂੰ ਕੰਟੈਂਪਟ ਫॉर ਡਿਲੇਇੰਗ ਕਾਂਗਰੈਸ਼ਨਲ ਸਬਪੀਨਾਸ pertaining to audio recording ਉਹਦੇ ਵਿੱਚ ਉਹਨਾਂ ਨੂੰ ਚਾਰਜ ਕੀਤਾ ਜਾਵੇ। ਸੋ ਜੀਓਪੀ ਕੰਟਰੋਲ ਰੂਲਸ ਕਮੇਟੀ ਨੇ ਇਹ ਜਿਹੜਾ ਵੋਟ ਇਸ ਦੇ ਹੱਕ ਦੇ ਵਿੱਚ ਵੀ ਕੀਤਾ ਹੈਗਾ ਆ। ਡੈਮੋਕ੍ਰੇਟਸ ਨੇ ਇਹ ਕਿਹਾ ਆ ਵੀ ਜਿਹੜਾ ਬਾਈਡਨ ਉਹਨਾਂ ਦੀ ਇੰਟਰਵਿਊ ਆ ਫੁੱਲ ਟਰਾਂਸਕ੍ਰਿਪਟ ਉਹ ਰਿਲੀਜ਼ ਅਸੀਂ ਕੀਤੀ ਸੀਗੀ, ਪਰ ਰਿਪਬਲਿਕਨ ਕਹਿ ਰਹੇ ਆ ਵੀ ਪੂਰੀ ਨਹੀਂ ਹੈਗੀ। ਕਈ ਕਹਿ ਰਹੇ ਆ ਵੀ ਨਹੀਂ ਜੀ ਉਹ ਬਜ਼ੁਰਗ ਜ਼ਿਆਦੇ ਹੋਏ ਆ, ਉਹਨਾਂ ਦੇ ਜਿਹੜੇ ਕਈ ਜਵਾਬ ਸੀ ਉਹ ਸਹੀ ਨਹੀਂ ਸੀ, ਇਸ ਤਰ੍ਹਾਂ ਉਹਨਾਂ ਨੂੰ ਅਸੀਂ ਪਬਲਿਕ ਦੇ ਵਿੱਚ ਨਹੀਂ ਲੈ ਕੇ ਆਉਣਾ ਚਾਹੁੰਦੇ। ਪਰ ਇਹ ਇਸ ਟਾਈਮ ਦੇ ਉੱਤੇ ਬਹੁਤ ਵੱਡਾ ਇਸ਼ੂ ਜਿਹੜਾ ਬਣਿਆ ਹੋਇਆ। ਅਗਲੀ ਖਬਰ ਦੇ ਵੱਲ ਵਧੀਏ ਤੇ ਜਿਵੇਂ ਆਪਾਂ ਜ਼ਿਕਰ ਕੀਤਾ ਗਾਜ਼ਾ ਦੇ ਲੋਕਾਂ ਦੇ ਇਲਾਕਿਆਂ ਦੇ ਜਿਹੜੇ ਹਾਲਾਤ ਨੇ ਉਹਨਾਂ ਦੇ ਵਿੱਚ ਉੱਥੇ ਜੋ ਕਤਲੇਆਮ ਹੋਇਆ, ਇਜ਼ਰਾਈਲ ਨੇ ਜੋ ਤਬਾਹੀ ਮਚਾਈ ਹੈ ਉਹਦੇ ਬਾਰੇ ਆਪਾਂ ਗੱਲਬਾਤ ਕਰਕੇ ਹਟੇ ਹਾਂ। ਹਰਜੋਤ ਸਿੰਘ ਖਾਲਸਾ ਜੀ ਨੇ ਬੜੀ ਡਿਟੇਲ ਦੇ ਨਾਲ ਜਾਣਕਾਰੀ ਦਿੱਤੀ ਆ। ਅਗਲੀ ਖਬਰ ਜਿਹੜੀ ਆ ਉਹ ਵੀ ਕੀਵ ਤੋਂ ਆ ਰਹੀ ਹੈ। ਕੀਵ ਦੇ ਵਿੱਚ ਆਪਾਂ ਦੇਖਿਆ ਕਿ ਲਗਾਤਾਰ ਉੱਥੇ ਰੂਸ ਯੂਕਰੇਨ ਦਾ ਜਿਹੜਾ ਜੰਗ ਆ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਾਰੀ ਹੈ। ਹੁਣ ਇਹਦੇ ਜੰਗ ਦੇ ਕਰਕੇ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦੀ ਜ਼ਿੰਦਗੀ ਕਿਵੇਂ ਬਦਲਦੀ ਹੈ ਜਾਂ ਉਹਨਾਂ ਨੂੰ ਬਿਜਲੀ ਪਾਣੀ ਬਿਨਾਂ ਰਹਿਣਾ ਕਿਵੇਂ ਪੈ ਰਿਹਾ, ਇਹਦੇ ਜਿਹੜੇ ਹਾਲਾਤ ਨੇ ਜਿਹੜੇ ਕਿ ਭਿਆਨਕ ਤਰਾਸਦੀਆਂ ਨੂੰ ਬਿਆਨ ਕਰਦੇ ਨੇ ਉਹ ਸਾਹਮਣੇ ਆ ਰਹੇ ਨੇ। ਇੱਥੇ ਕਹਿੰਦੇ ਕਿ ਕੀਵ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਅਜਿਹਾ ਹੋ ਰਿਹਾ ਜਿੱਥੇ ਪਤਾ ਹੀ ਨਹੀਂ ਬਿਜਲੀ ਕਦੋਂ ਚਲੀ ਜਾਵੇ। ਕਈ ਵਾਰੀ ਲੋਕ ਲਿਫਟ ਦੇ ਵਿੱਚ ਫਸ ਜਾਂਦੇ ਨੇ। ਕਈ ਲੋਕਾਂ ਦੇ ਵਿੱਚ ਜਿਹੜੀਆਂ ਅਪਾਰਟਮੈਂਟ ਬਿਲਡਿੰਗਸ ਨੇ ਜਿਹੜੀਆਂ ਉੱਚੀਆਂ ਉੱਚੀਆਂ ਨੇ ਉੱਥੇ ਪਾਣੀ ਨਹੀਂ ਪਹੁੰਚਾਇਆ ਜਾ ਰਿਹਾ। ਕਈ ਵਾਰੀ ਕਿਸੇ ਹਸਪਤਾਲ ਦੇ ਵਿੱਚ ਜਾਂ ਹੋਰ ਕਿਤੇ ਥਾਂ ਬੜੀ ਸਿਹਤ ਨੂੰ ਲੈ ਕੇ ਬੜੀ ਜ਼ਰੂਰੀ ਹੁੰਦੀ ਹੈ ਕਿ ਉੱਥੇ ਪਾਵਰ ਹੋਵੇ ਪਰ ਉਹ ਨਹੀਂ ਹੁੰਦੀ। ਇਸੇ ਤਰ੍ਹਾਂ ਕਹਿੰਦੇ ਕਿ ਇੱਕ ਜੋੜਾ ਸੀਗਾ
ਜਿਨ੍ਹਾਂ ਦਾ ਨਾਮ ਦੱਸਿਆ ਗਿਆ ਵਲੇਰੀ ਤੇ ਉਹਦੇ ਨਾਲ ਉਹਨਾਂ ਦੀ ਵਲੇਰੀ ਇੱਕ ਬੰਦੇ ਦਾ ਨਾਮ ਹੈ ਤੇ ਮਰੀਅਨ। ਇਹ ਕਹਿੰਦੇ ਕਿ ਸਾਡੇ ਕੋਲੇ 2 ਮਹੀਨਿਆਂ ਦਾ ਬੱਚਾ ਸੀ। ਰॉयटर्स ਏਜੰਸੀ ਦੇ ਨਾਲ ਇਹ ਗੱਲਬਾਤ ਕਰ ਰਹੇ ਸੀਗੇ ਤੇ ਕਹਿੰਦੇ ਕਿ ਜਦੋਂ ਅਸੀਂ 2 ਮਹੀਨਿਆਂ ਦੇ ਬੱਚੇ ਦੇ ਨਾਲ ਅਸੀਂ ਲਿਫਟ ਦੇ ਵਿੱਚ ਚੜ੍ਹਨਾ ਚਾਹਿਆ ਤਾਂ ਲਾਈਟ ਚਲੀ ਗਈ, ਬਿਜਲੀ ਚਲੀ ਗਈ ਤੇ 12 ਮੰਜ਼ਿਲਾ ਜਿਹੜਾ ਅਪਾਰਟਮੈਂਟ ਆ ਉਹਦੇ ਵਿੱਚ ਰਹਿੰਦੇ ਸੀ। 13ਵੀਂ ਮੰਜ਼ਿਲ ਦੇ ਉੱਤੇ ਉਹਨਾਂ ਦਾ ਘਰ ਸੀਗਾ। ਉਹ ਕਹਿੰਦੇ ਕਿ 12 ਮੰਜ਼ਿਲਾਂ ਅਸੀਂ ਮਤਲਬ ਤੁਰ ਕੇ ਚੜ੍ਹੇ ਆ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜਾ ਬੰਦਾ ਕਿਤੋਂ ਆ ਰਿਹਾ ਹੈ ਜਾਂ ਕਿਸੇ ਵੀ ਸਫ਼ਰ ਤੋਂ ਆ ਰਿਹਾ ਤੇ ਉਹ 12 ਮੰਜ਼ਿਲਾ ਕਿਵੇਂ ਚੜ੍ਹਿਆ ਹੋਊਗਾ। ਇਹਦੇ ਨਾਲ ਜਿਹੜੇ ਵਲੇਰੀ ਨੇ, ਵਲੇਰੀ ਟਿਕਲੈਚ ਉਹਨਾਂ ਦਾ ਨਾਮ ਦੱਸਿਆ ਗਿਆ, 34 ਸਾਲ ਉਹਨਾਂ ਦੀ ਉਮਰ ਆ। ਉਹ ਕਹਿੰਦੇ ਕਿ ਇਹ ਆਮ ਹੋ ਗਿਆ ਹੈ ਕਿ ਘਰਾਂ ਦੇ ਵਿੱਚ ਪਾਣੀ ਨਾ ਆਉਣਾ, ਖਾਣਾ ਬਣਾਉਣ ਦੇ ਸਮੇਂ ਲਾਈਟ ਨਹੀਂ ਹੋਣੀ ਜਾਂ ਹੋਰ ਤਰੀਕਿਆਂ ਦੇ ਨਾਲ। ਉਹ ਕਹਿੰਦੇ ਕਿ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਉਹ ਪਾਣੀ ਦੀ ਥੋੜ ਹੈ, ਪਾਣੀ ਦੀ ਤੋੜ ਹੈ ਕਿ ਜਿਹੜੀਆਂ ਉੱਚੀਆਂ ਬਿਲਡਿੰਗਸ ਨੇ ਉਹਨਾਂ ਦੇ ਵਿੱਚ ਪਾਣੀ ਚੜਾਉਣ ਦੇ ਲਈ ਮੋਟਰ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਇਸ ਕਰਕੇ ਚੜ੍ਹਦਾ ਨੇ। ਤੇ ਉਹ ਕਹਿੰਦੇ ਕਿ ਕਈ ਵਾਰੀ ਤਾਂ ਇਹ ਹੁੰਦਾ ਕਿ ਨਾ ਘਰੇ ਪਾਣੀ ਹੁੰਦਾ ਤੇ ਨਾ ਬਿਜਲੀ ਹੁੰਦੀ ਹੈ। ਇਹ ਹੋਇਆ ਕਿਉਂ ਹੈ? ਇਹਦੇ ਲਈ ਕਾਰਨ ਕੀ ਹੈ? ਇਹ ਤਾਂ ਹੋਇਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਰੂਸ ਹੈ ਉਹਨੇ ਕੀਵ ਦੇ ਵਿੱਚ ਇੱਕ ਬਹੁਤ ਵੱਡੇ ਪਾਵਰ ਪ੍ਰੋਜੈਕਟ ਦੇ ਉੱਤੇ ਜਿਹੜਾ ਹਮਲਾ ਕਰ ਦਿੱਤਾ ਸੀਗਾ, ਜਿਹੜਾ ਕਿ ਕੀਵ ਦੇ ਨਾਲ ਹੋਰ ਯੂਕਰੇਨ ਦੇ ਬਹੁਤ ਇਲਾਕਿਆਂ ਨੂੰ ਬਿਜਲੀ ਸਪਲਾਈ ਕਰਦਾ ਸੀਗਾ। ਹੁਣ ਆਲਮ ਇਹ ਹੈ ਕਿ ਕੀਵ ਦੀਆਂ ਜਿਹੜੀਆਂ ਸਟਰੀਟਸ ਨੇ ਬਹੁਤ ਸਾਰੀਆਂ, ਉਹਨਾਂ ਦੇ ਵਿੱਚ ਕੋਈ ਲਾਈਟ ਨਹੀਂ ਹੁੰਦੀ ਰਾਤ ਨੂੰ ਜਾਂ ਉੱਥੇ ਕੋਈ ਚਾਨਣ ਨਹੀਂ ਹੁੰਦਾ, ਕੁਛ ਨਹੀਂ ਹੁੰਦਾ। ਮਾਰਚ ਦੇ ਮਹੀਨੇ ਦੀ ਗੱਲ ਹੈ ਜਦੋਂ ਰਸ਼ੀਆ ਨੇ ਇਸ ਯੂਕਰੇਨ ਦੇ એનર્ਜੀ ਸਿਸਟਮ ਦੇ ਉੱਤੇ ਇੱਕ ਬਹੁਤ ਵੱਡਾ ਹਮਲਾ ਕੀਤਾ ਸੀਗਾ, ਜਿਹੜਾ ਕਿ ਸਰਵ ਕਰਦਾ ਤਕਰੀਬਨ 3 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ। ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਇਹਦੀ ਜਿਹੜੀ ਕੈਪੈਸਿਟੀ ਸੀਗੀ ਬਿਜਲੀ ਜਨਰੇਟ ਕਰਨ ਦੀ, ਉਹ ਤਕਰੀਬਨ ਅੱਧੇ ਤੋਂ ਵੀ ਘੱਟ ਰਹਿ ਗਈ ਆ। ਮਤਲਬ ਤੁਸੀਂ ਦੇਖੋ ਕਿ 3 ਮਿਲੀਅਨ ਨੂੰ ਜਿਹੜਾ ਪਾਵਰ ਪ੍ਰੋਜੈਕਟ, ਜਿਹੜਾ એનર્ਜੀ ਸਿਸਟਮ ਜਿਹੜਾ ਉਹ ਬਿਜਲੀ ਉਤਪਾਦਨ ਕਰਕੇ ਦੇ ਰਿਹਾ ਸੀਗਾ, ਤੇ ਉਹਦੇ ਉੱਤੇ ਹਮਲਾ ਹੋਣ ਤੋਂ ਬਾਅਦ, ਉਹਦੇ ਉੱਤੇ ਅਟੈਕ ਹੋਣ ਤੋਂ ਬਾਅਦ ਉਹਦੀ ਜਿਹੜੀ ਸਮਰੱਥਾ ਹੈ ਉਹ ਅੱਧੋਂ ਵੀ ਘੱਟ ਰਹਿ ਗਈ ਹੈ। ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਤਕਰੀਬਨ 7-8 ਲੋਕਾਂ ਨੂੰ ਉਹ ਜਿਹੜੀ ਬਿਜਲੀ ਆ ਉਹ ਦੇ ਸਕਦਾ ਤੇ ਉਹ ਵੀ 24 ਘੰਟੇ ਨਹੀਂ ਗੀ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ, ਇਸ ਤਰ੍ਹਾਂ ਦੀਆਂ ਜਿਹੜੀਆਂ ਹਾਲਾਤ ਨੇ ਉੱਥੇ ਕੀਵ ਦੇ ਇਲਾਕਿਆਂ ਦੇ ਵਿੱਚੋਂ ਨਿਕਲ ਕੇ ਆ ਰਹੇ ਨੇ। ਉਹ ਕਹਿੰਦੇ ਕਿ ਛੋਟੇ ਬੱਚਿਆਂ ਨੂੰ ਰੱਖਣਾ, ਬਜ਼ੁਰਗਾਂ ਦੀ ਸਾਂਭ ਸੰਭਾਲ ਕਰਨਾ ਤੇ ਹੋਰ ਜਿਹੜੇ ਕਿ ਮਨੁੱਖੀ ਜ਼ਿੰਦਗੀ ਦੇ ਲਈ ਰੋਜ਼ਾਨਾ ਦੇ ਜਿਹੜੇ ਕੰਮਕਾਰ ਆ ਉਹਨਾਂ ਨੂੰ ਕਰਨਾ ਹੁਣ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ। ਤੇ ਉਹ ਕਹਿੰਦੇ ਕਿ ਸਾਨੂੰ ਇਉਂ ਲੱਗਦਾ ਕਿ ਅਸੀਂ ਯੂਕਰੇਨ ਦੇ ਵਿੱਚ ਨਹੀਂ, ਸਗੋਂ ਕਿਸੇ ਤੀਜੇ ਦੁਨੀਆ ਦੇ ਜਿਹੜੇ ਦੂਜੇ ਲੈਵਲ ਦੇ ਮੁਲਕ ਨੇ ਜਾਂ ਤੀਜੇ ਲੈਵਲ ਦੇ ਮੁਲਕ ਨੇ ਉਹਨਾਂ ਦੇ ਵਿੱਚ ਅਸੀਂ ਰਹਿਣ ਦੇ ਲਈ ਮਜਬੂਰ ਆ। ਯੂਕਰੇਨ ਦੀ ਗੱਲ ਕਰਦੇ ਸੀ। ਰੂਸ ਤਾਂ ਜਿਹੜੀ ਯੂਕਰੇਨ ਦੇ ਵਿੱਚ ਜੰਗ ਲੱਗੀ ਹੋਈ ਆ ਉਹਦੇ ਵਿੱਚ 2 ਪੰਜਾਬੀ ਨੌਜਵਾਨਾਂ ਦੀ ਮੌਤ ਹੋਈ ਆ। ਜੀ ਇੱਕ ਟੂਰਿਸਟ ਵੀਜ਼ੇ ਤੇ ਗਿਆ ਸੀ ਤੇ ਉੱਥੇ ਰੂਸ ਦੀ ਜਾ ਕੇ ਭਰਤੀ ਹੋ ਗਿਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਬਹੁਤ ਵਾਰ ਆਪਾਂ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਨੌਜਵਾਨ ਕਿਉਂ ਬਾਹਰ ਆ ਰਹੇ ਆ, ਜਦ ਕਿਸੇ ਨੂੰ ਜੌਬ ਨਹੀਂ ਮਿਲਣੀ, ਨੌਕਰੀ ਨਹੀਂ ਮਿਲਣੀ ਤੇ ਉਹਨਾਂ ਨੇ ਇਹ ਕੁਝ ਕਰਨਾ। ਤੇ ਹੁਣ ਦੇਖੋ ਮੌਤ ਦੇ ਮੂੰਹ ਦੇ ਵਿੱਚ ਗਿਆ ਤੇ ਉੱਥੇ ਉਸ ਦੀ ਜਿਹੜੀ ਆ ਮੌਤ ਹੋ ਗਈ। ਤੇਜਪਾਲ ਸਿੰਘ ਇੱਕ ਨਾਮ ਦੱਸਿਆ ਗਿਆ। ਇਸ ਤੋਂ ਬਿਨਾਂ ਇੱਕ ਹੋਰ ਪੰਜਾਬੀ ਮੂਲ ਦਾ ਨੌਜਵਾਨ ਆ ਜਿਸ ਦੀ ਮੌਤ ਹੋਈ ਆ। ਤੇਜਪਾਲ ਸਿੰਘ ਜੋ ਆ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ, 30 ਸਾਲਾਂ ਦਾ ਹੀ ਸੀ। 2017 ਚ ਉਹਦਾ ਵਿਆਹ ਹੋਇਆ ਸੀ ਤੇ ਉਹਦਾ ਇੱਕ 6 ਸਾਲਾਂ ਦਾ ਮੁੰਡਾ ਆ ਤੇ 3 ਸਾਲਾਂ ਦੀ ਉਹਦੀ ਇੱਕ ਬੱਚੀ ਹੈਗੀ ਆ। ਪਹਿਲਾਂ ਕਹਿੰਦੇ ਵੀ ਉਹਨੇ ਭਾਰਤ ਦੇ ਵਿੱਚ ਫੌਜ ਭਰਤੀ ਹੋਣ ਦੀ ਕੋਸ਼ਿਸ਼ ਕੀਤੀ ਸੀ, ਉਹ ਨਹੀਂ ਹੋ ਸਕਿਆ। ਉਹ ਤੋਂ ਬਾਅਦ ਉਹਨੇ ਟਰਾਈ ਕੀਤੀ ਵੀ ਚਲੋ ਬਾਹਰ ਕਿਸੇ ਮੁਲਕ ਚਲੇ ਜਾਂਦੇ ਆ ਤੇ 12 ਜਨਵਰੀ ਨੂੰ ਟੂਰਿਸਟ ਵੀਜ਼ੇ ਤੇ ਰੂਸ ਚ ਗਿਆ ਤੇ ਰੂਸ ਦੀ ਫੌਜ ਨੇ ਧੱਕੇ ਨਾਲ ਉਸਨੂੰ ਭਰਤੀ ਕੀਤਾ ਸੀ। ਹੁਣ ਇਹ ਨਹੀਂ ਪਤਾ ਇਹਦੇ ਚ ਕਿੰਨਾ ਕੁ ਸੱਚ ਆ। ਇਹ ਪਹਿਲਾਂ ਵੀ ਖਬਰ ਆਈ ਸੀ ਵੀ ਰੂਸ ਦੇ ਵਿੱਚ ਕਈ ਇੰਡੀਅਨਸ ਨੂੰ ਰੂਸ ਵਾਲਿਆਂ ਨੇ ਆਪਣੇ ਫੌਜ ਦੇ ਵਿੱਚ ਭਰਤੀ ਕੀਤਾ ਹੈ ਯੂਕਰੇਨ ਦੇ ਨਾਲ ਲੜਨ ਦੇ ਲਈ। 3 ਮਾਰਚ ਨੂੰ ਕਹਿੰਦੇ ਤੇਜਪਾਲ ਸਿੰਘ ਦਾ ਜਿਹੜਾ ਫੋਨ ਆ ਉਹ ਪਰਿਵਾਰ ਨੂੰ ਆਇਆ ਸੀ ਤੇ ਉਹ ਤੋਂ ਬਾਅਦ ਕੋਈ ਪਤਾ ਨਹੀਂ ਚੱਲਿਆ ਤੇ ਹੁਣ ਉਹਨਾਂ ਨੂੰ ਕੋਈ ਫੋਨ ਆਇਆ ਰੂਸ ਦੇ ਆਰਮੀ ਹੈੱਡ ਆਫਿਸ ਦੇ ਵਿੱਚੋਂ ਵੀ ਤੇਜਪਾਲ ਸਿੰਘ ਦੀ ਜਿਹੜੀ ਮੌਤ ਹੋ ਗਈ ਹੈਗੀ ਆ। ਸੋ ਇਸ ਤਰ੍ਹਾਂ ਜਿਹੜੇ ਪੰਜਾਬੀ ਨੌਜਵਾਨ ਆ ਉਹ ਦੇਖੋ ਵੀ ਨੌਕਰੀ ਦੀ ਭਾਲ ਦੇ ਵਿੱਚ, ਨੌਕਰੀ ਦੀ ਕੋਸ਼ਿਸ਼ ਦੇ ਵਿੱਚ ਵੱਖ-ਵੱਖ ਮੁਲਕਾਂ 'ਚ ਚਲੇ ਜਾਂਦੇ ਆ ਤੇ ਉੱਥੇ ਜਾ ਕੇ ਜਿਹੜੀ ਆ ਇਸ ਨੌਜਵਾਨ ਦੀ ਮੌਤ ਹੋਈ ਆ। ਤੇ ਆਪਾਂ ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਆਪਣੇ ਗੁਆਂਢੀ ਮੁਲਕ ਦੇ ਵਿੱਚ ਬਹੁਤ ਵੱਡਾ ਹੰਗਾਮਾ ਚੱਲ ਰਿਹਾ ਇਸ ਵੇਲੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ। ਜਿੰਨੇ ਸਾਡੇ ਕੈਨੇਡਾ ਵਾਲੇ ਲਿਸਨਰ ਆ, ਸੁਣਿਓ ਖਬਰ ਧਿਆਨ ਨਾਲ ਤੇ ਆਪਾਂ ਤੁਹਾਨੂੰ ਜਿਹੜੀ ਸਲਾਹ ਆ ਉਹ ਵੀ ਦੇਣੀ ਆ। ਤੇ ਆਪਾਂ ਇੱਕ ਬ੍ਰੇਕ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਹਾਜ਼ਰ ਹੁੰਦੇ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਬ੍ਰੇਕ ਤੋਂ ਬਾਅਦ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ, ਆਪਣੇ ਗੁਆਂਢੀ ਮੁਲਕ ਕੈਨੇਡਾ ਵੱਲੋਂ ਕੱਲ ਖਬਰ ਆਈ ਸੀ ਵੀ ਅਮਰੀਕਾ ਦੇ ਵਿੱਚ ਇੱਕ ਸਿਵਲ ਵਾਰ ਹੋ ਸਕਦੀ ਹੈਗੀ ਆ। ਸਿਚੁਏਸ਼ਨ ਇਦਾਂ ਦੀ ਬਣਦੀ ਜਾ ਰਹੀ ਆ। ਪਰ ਉਹਨਾਂ ਦੇ ਆਪਣੇ ਮੁਲਕ ਦੇ ਵਿੱਚ ਕੀ ਹੋ ਰਿਹਾ ਉਹ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਹਾਲਾਂਕਿ ਅਸੀਂ ਅਮਰੀਕਨ ਆ, ਸਾਨੂੰ ਪਤਾ ਵੀ ਇੱਥੇ ਕਿੰਨੀ ਕੁ ਜਿਹੜੀ ਸਿਵਲ ਵਾਰ ਹੋ ਜਾਣੀ ਆ। ਪਹਿਲਾਂ ਵੀ ਇੱਥੇ ਪ੍ਰੈਜ਼ੀਡੈਂਟ ਟਰੰਪ ਹੋਣੀ ਰਹੇ ਆ, ਉਹਨਾਂ ਤੋਂ ਪਹਿਲਾਂ ਸਾਰੇ ਹੋਰ ਵੀ ਪ੍ਰੈਜ਼ੀਡੈਂਟ ਰਹੇ ਆ। ਇਦਾਂ ਦੀ ਕੋਈ ਸਿਚੁਏਸ਼ਨ ਨਹੀਂ। ਹਾਲਾਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਖਾਸ ਕਰਕੇ ਜਿਹੜੇ ਪੰਜਾਬੀ ਆ ਪ੍ਰੈਜ਼ੀਡੈਂਟ ਟਰੰਪ ਦੇ ਸਪੋਰਟਰ ਆ। ਤੇ ਅੱਜ ਮੈਂ ਦੱਸਦਾ ਜਾਵਾਂ, ਕੈਨੇਡਾ ਦੀ ਜਿਹੜੀ ਪਾਰਲੀਮੈਂਟ ਆ ਉੱਥੇ ਪੂਰਾ ਰੌਲਾ ਰੱਪਾ ਪਿਆ ਆ ਵੀ ਭਾਈ ਤੁਸੀਂ ਕਰਦੇ ਕੀ ਹੈਗੇ ਆ। ਤੁਹਾਡੇ ਇਲੈਕਟਡ ਆਫੀਸ਼ੀਅਲ ਬਾਹਰ ਦੀਆਂ ਸਰਕਾਰਾਂ ਦੇ ਕਹੇ ਦੇ ਉੱਤੇ ਚੱਲ ਰਹੇ ਆ। ਬਾਹਰ ਦੀਆਂ ਸਰਕਾਰਾਂ ਸ਼ਰੇਆਮ ਤੁਹਾਡੇ ਮੁਲਕ ਦੇ ਵਿੱਚ ਇੰਟਰਫੀਅਰ ਕਰ ਰਹੀਆਂ। ਮੈਨੂੰ ਵੀ ਬਹੁਤ ਵਾਰ ਦੁੱਖ ਹੁੰਦਾ ਹੈ ਵੀ ਜਦੋਂ ਆਪਾਂ ਅਮਰੀਕਾ ਚ ਆ ਗਏ, ਕੈਨੇਡਾ ਚ ਆ ਗਏ, ਜਦੋਂ ਉੱਥੇ ਦੇ ਸਿਟੀਜ਼ਨ ਬਣ ਗਏ ਆ, ਤੁਸੀਂ ਆਪਣੇ ਮੁਲਕ ਦੇ ਵਿੱਚ, ਹੁਣ ਸਾਡਾ ਮੁਲਕ ਤਾਂ ਅਮਰੀਕਾ ਹੀ ਆ, ਇਸ ਮੁਲਕ ਚ ਕੁਝ ਗਲਤ ਹੁੰਦਾ ਆ, ਤੁਹਾਨੂੰ ਪੂਰਾ ਉਹ ਚ ਪਾਰਟਿਸਿਪੇਟ ਕਰਨਾ ਚਾਹੀਦਾ, ਉਹਦਾ ਮੁੱਦਾ ਉਠਾਉਣਾ ਚਾਹੀਦਾ। ਏਦਾਂ ਹੀ ਕੈਨੇਡਾ ਦੇ ਵਿੱਚ ਵੀ, ਕਿਉਂਕਿ ਤੁਹਾਡੇ ਨਿਆਣਿਆਂ ਨੇ ਗਾਹਾਂ, ਤੁਹਾਡੇ ਗ੍ਰੈਂਡ ਕਿਡਸ ਨੇ ਉਹ ਸਾਰਿਆਂ ਨੇ ਇੱਥੇ ਰਹਿਣਾ ਆ। ਠੀਕ ਆ, ਸਾਡੇ ਹੋਰ ਮੁੱਦੇ ਵੀ ਹੈਗੇ ਆ ਜਿਹੜੇ ਆਪਣੇ ਸਿੱਖਾਂ ਦੇ ਹੈਗੇ ਆ, ਉਹ ਡਿਫਰੈਂਟ ਚੀਜ਼ ਹੈਗੀ ਆ। ਪਰ ਸਾਨੂੰ ਜਿਹੜਾ ਆ ਪੰਜਾਬ ਦਾ ਜਾਂ ਇੰਡੀਆ ਦਾ ਜ਼ਿਆਦਾ ਫਿਕਰ ਰਹਿੰਦਾ ਹੈਗਾ ਆ ਤੇ ਆਪਣੇ ਮੁਲਕ ਦੇ ਵਿੱਚ ਅਸੀਂ ਪਾਰਟਿਸਿਪੇਟ ਨਹੀਂ ਕਰਦੇ। ਸੋ ਬਾਹਰਲੇ ਮੁਲਕ ਉਹ ਤੁਹਾਡੇ ਉੱਥੇ ਦਾ ਛਿੱਤਰ ਮਾਰਦੇ ਆ ਇੰਡੀਆ ਦੇ ਵਿੱਚ, ਉਹ ਅਮਰੀਕਾ ਕੈਨੇਡਾ ਚ ਆ ਕੇ ਵੀ ਇਹ ਕੁਝ ਕਰਦੇ ਆ। ਕੱਲਾ ਇਹ ਨਹੀਂ ਕਰਦੇ, ਉਹਨਾਂ ਨੇ ਤਾਂ ਬੰਦੇ ਮਾਰਨੇ ਸ਼ੁਰੂ ਕਰ ਦਿੱਤੇ। ਹੁਣ ਤੁਹਾਡੇ ਸਾਹਮਣੇ ਆ ਵੀ ਅੱਜ ਪੋਲੀਟੀਕੋ ਨੇ ਅੱਜ ਇੱਕ ਬਹੁਤ ਵੱਡਾ ਆਰਟੀਕਲ ਛਾਪਿਆ, ਉਹਦੇ ਚ ਦੱਸਿਆ ਉਹਨੇ ਵੀ ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਚਾਈਨਾ ਤੇ ਇੰਡੀਆ ਇੰਟਰਫੀਅਰ ਕਰ ਰਿਹਾ। ਕਿੱਦਾਂ ਉੱਥੇ ਦੇ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਐਮਬੈਸੀ ਵਾਲੇ ਬੰਦਿਆਂ ਦੇ ਨਾਲ, ਇੰਡੀਆ ਐਮਬੈਸੀ ਚਾਹੇ ਚਾਈਨੀਜ਼ ਐਮਬੈਸੀ। ਕਿਸ ਤਰ੍ਹਾਂ ਚਾਈਨਾ ਦੀ ਸਰਕਾਰ ਨੇ ਉੱਥੇ ਜਿਹੜੇ ਸਟੂਡੈਂਟ ਪੜ੍ਹਨ ਆਏ ਸੀ ਉਹਨਾਂ ਨੂੰ ਬੱਸਾਂ 'ਚ ਭਰ ਕੇ ਜਦੋਂ ਇਲੈਕਸ਼ਨ ਹੁੰਦੀ ਆ ਉਹ ਉਹਨਾਂ ਨੂੰ ਭੇਜਿਆ। ਰਸ਼ੀਆ ਤੋਂ ਵੀ ਉੱਪਰ ਨੰਬਰ ਆ ਰਿਹਾ ਇੰਡੀਆ ਦਾ, ਪਹਿਲੇ ਨੰਬਰ ਤੇ ਚਾਈਨਾ, ਦੂਜੇ ਤੇ ਇੰਡੀਆ ਆ। ਸੋ ਉੱਥੇ ਦੀ ਜਿਹੜੀ ਸਰਕਾਰ ਆ ਉਹ ਸੁੱਤੀ ਪਈ ਆ, ਕੀ ਕਰਦੀ ਹੈਗੀ ਆ। ਹੁਣ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਕਾਫੀ ਰੌਲਾ ਰੱਪਾ ਪਿਆ ਆ। ਜਿਹੜੇ ਆਪੋਜੀਸ਼ਨ ਦੇ ਲੀਡਰ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਭਾਈ ਜਿਹੜੇ ਨਾਂ ਆ, ਜਿਹੜੇ ਨੈਸ਼ਨਲ ਸਿਕਿਉਰਿਟੀ ਕਮੇਟੀ ਨੇ ਨਾਮ ਦੱਸੇ ਆ ਮੈਂਬਰਸ ਆਫ ਦਿਸ ਹਾਊਸ, ਜਿਹੜੇ ਐਮਪੀ ਕੈਨੇਡਾ ਦੇ ਆ ਜਿਨ੍ਹਾਂ ਨੇ ਫੋਰਨ ਹੋਸਟਾਈਲ ਗਵਰਨਮੈਂਟਸ ਦੇ ਲਈ ਕੰਮ ਕੀਤਾ ਹੈਗਾ ਆ, ਜਿੱਦਾਂ ਚਾਈਨਾ ਹੋ ਗਿਆ, ਇੰਡੀਆ ਹੋ ਗਿਆ, ਉਹਨਾਂ ਦੇ ਨਾਂ ਦੱਸਣੇ ਚਾਹੀਦੇ ਆ। ਪੋਲੀਬਰੀ ਨੇ ਇਹ ਉੱਥੇ ਪਾਰਲੀਮੈਂਟ ਦੇ ਵਿੱਚ ਕਿਹਾ ਹੈਗਾ। ਪਰ ਜਿਹੜੀ ਟਰੂਡੋ ਸਰਕਾਰ ਆ ਉਹ ਹਜੇ ਤਾਈਂ ਇਹ ਨਾਮ ਦੱਸ ਨਹੀਂ ਰਹੀ। ਹਾਲਾਂਕਿ ਖਬਰਾਂ ਇਹ ਆ ਰਹੀਆਂ ਬਹੁਤ ਸਾਰੀਆਂ ਅਖਬਾਰਾਂ ਦੇ ਮੁਤਾਬਕ ਵੀ ਦੋਨਾਂ ਪਾਰਟੀਆਂ ਦੇ ਜਿਹੜੇ ਬੰਦੇ ਆ ਉਹ ਕੰਮ ਕਰਦੇ ਸੀਗੇ। ਤੇ ਜਿਹੜੀ ਇੱਕ ਕਮੇਟੀ ਆ, ਇਹਨਾਂ ਨੇ ਇਹ ਕਿਹਾ ਵੀ ਜਿਹੜੀ ਟੌਪ ਦੀ ਸਿਕਿਉਰਿਟੀ ਕਲੀਅਰੈਂਸ ਹੁੰਦੀ ਹੈਗੀ ਆ ਇਹਨਾਂ ਸਾਰੇ ਮੈਂਬਰਸ ਦੀ, ਜਿਨ੍ਹਾਂ ਦੇ ਕੋਲ 4000 ਤੋਂ ਵੱਧ ਡਾਕੂਮੈਂਟ ਤੇ 1000 ਤੋਂ ਵੱਧ ਐਵੀਡੈਂਸ ਆ ਹੁਣ ਇਸ ਕਮੇਟੀ ਦੇ ਕੋਲ, ਕਿਸ ਤਰ੍ਹਾਂ ਵੀ ਚਾਈਨਾ ਵਾਲੇ ਤੇ ਇੰਡੀਆ ਵਾਲੇ ਫੋਰਨ ਇੰਟਰਫੀਰੈਂਸ ਉੱਥੇ ਦੀ ਇਲੈਕਸ਼ਨ ਵਿੱਚ, ਉੱਥੇ ਦੇ ਹਰ ਇੱਕ ਲੋਕਾਂ ਦੀ ਪਬਲਿਕ ਲਾਈਫ ਵਿੱਚ ਕਿਸ ਤਰ੍ਹਾਂ ਇੰਟਰਫੀਅਰ ਕਰ ਰਹੇ ਹੈਗੇ ਆ। ਹੁਣ ਤੁਸੀਂ ਕੈਨੇਡਾ ਵਾਲਿਓ ਅਮਰੀਕਾ ਨੂੰ ਬਲੇਮ ਕਰਨ ਤੋਂ ਪਹਿਲਾਂ ਇਹ ਤਾਂ ਸੋਚੋ ਵੀ ਤੁਹਾਡੇ ਮੁਲਕ ਦੇ ਵਿੱਚ ਕੈਨੇਡਾ ਦੇ ਸਿਟੀਜ਼ਨ ਨੂੰ ਸ਼ਰੇਆਮ ਇੱਕ ਮੁਲਕ ਦੀ ਸਰਕਾਰ ਦੇ ਬੰਦੇ ਉੱਥੇ ਮਾਰ ਜਾਂਦੇ ਆ। ਤੁਹਾਡੇ ਪ੍ਰਾਈਮ ਮਿਨਿਸਟਰ ਖੁਦ ਮੰਨਦੇ ਆ, ਪਾਰਲੀਮੈਂਟ 'ਚ ਬੋਲਦੇ ਆ, ਪਰ ਕਿੰਨੇ ਮਹੀਨੇ ਤਾਈਂ ਕੋਈ ਫੜਿਆ ਨਹੀਂ ਜਾਂਦਾ। ਅਲਟੀਮੇਟਲੀ ਉਹ ਰੌਲਾ ਵੀ ਪਾਉਂਦਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੀ ਭਾਈ ਸਾਡੇ ਆਹ ਕੰਮ ਹੋਇਆ ਆ, ਤੇ ਕੋਈ ਅਸਰ ਨਹੀਂ ਹੁੰਦਾ। ਜਦੋਂ ਫਿਰ ਅਮਰੀਕਾ ਵਾਲਿਆਂ ਦੀ ਖਬਰ ਆਉਂਦੀ ਆ ਵੀ ਕਿਸ ਤਰ੍ਹਾਂ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪੈਸੇ ਦੇ ਕੇ, ਅਸੀਂ ਤਾਂ ਵੀ ਉਹਨਾਂ ਨੂੰ ਚੈੱਕ ਰਿਪਬਲਿਕ ਦੇ ਵਿੱਚ ਜਾ ਕੇ ਉੱਥੇ ਬੰਦੇ ਨੂੰ ਫੜ ਲਿਆ, ਨਿਖਿਲ ਗੁਪਤੇ ਨੂੰ, ਤੇ ਪੂਰੇ ਨਾਮ ਜਿਹੜੇ ਹੁਣ ਤੱਕ ਸਮਿਤ ਗੋਇਲ, ਅਜੀਤ ਡੋਵਾਲ, ਸਾਰਿਆਂ ਤੱਕ ਜਿਹੜੇ ਨਾਮ ਆ ਗਏ ਆ ਵੀ ਕਿਸ ਤਰ੍ਹਾਂ ਜਿਹੜੇ ਕਨੈਕਸ਼ਨ ਜੁੜਦੇ ਹੈਗੇ ਆ। ਸੋ ਅਮਰੀਕਾ ਦੇ ਨਾਲ ਰਲ ਕੇ ਹੀ ਜਿਹੜੇ ਕੈਨੇਡਾ ਵਾਲੇ ਆ ਉਹਨਾਂ ਨੂੰ ਇਹ ਸਾਰੇ ਕਾਸੇ ਤੇ ਕੰਮ ਕਰਨਾ ਪੈਣਾ ਆ। ਜਿਹੜੇ ਉੱਥੇ ਦੇ ਕੈਨੇਡਾ ਦੇ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਆ, ਉਹਨਾਂ ਨੇ ਰਿਪੋਰਟਰਸ ਨੂੰ ਇਹ ਕਿਹਾ ਵੀ ਅਸੀਂ ਇਸ ਇਸ਼ੂ ਨੂੰ ਸੀਰੀਅਸਲੀ ਲੈ ਰਹੇ ਹੈਗੇ ਆ।
ਤੇ ਪਰ ਜੇ ਕੈਨੇਡਾ ਦੇ ਲੋਕਾਂ ਨੂੰ ਉਹਨਾਂ ਮੈਂਬਰ ਪਾਰਲੀਮੈਂਟਸ ਬਾਰੇ ਪਤਾ ਲੱਗਣਾ ਚਾਹੀਦਾ ਕਿ ਨਹੀਂ, ਜਿਹੜੇ ਰਲੇ ਹੋਏ ਸੀ ਫੋਰਨ ਸਰਕਾਰਾਂ ਦੇ ਨਾਲ, ਉਹਦੇ ਬਾਰੇ ਉਹ ਚੁੱਪ ਹੈਗੇ ਆ। ਸੋ ਇਹ ਇੱਕ ਵੱਡਾ ਇਸ਼ੂ ਆ। ਸੋ ਕੈਨੇਡਾ ਵਸਦੇ ਜਿਹੜੇ ਕੈਨੇਡੀਅਨ ਸਿਟੀਜ਼ਨ ਆ, ਵੱਡੀ ਗਿਣਤੀ ਦੇ ਵਿੱਚ ਲੋਕ ਆ, ਉਹਨਾਂ ਨੂੰ ਉੱਥੇ ਦੀ ਜਿਹੜੀ ਸਰਕਾਰ ਆ, ਟਰੂਡੋ ਸਰਕਾਰ, ਤੇ ਪਲੱਸ ਤੁਹਾਡੇ ਜਿਹੜੇ ਮੈਂਬਰ ਪਾਰਲੀਮੈਂਟਸ ਆ, ਉਹਨਾਂ ਨੂੰ ਈਮੇਲਾਂ, ਫੋਨ ਲਿਖ ਕੇ ਕਰਨੇ ਚਾਹੀਦੇ ਆ ਵੀ ਭਾਈ ਉਹਨਾਂ ਦੇ ਨਾਂ ਡਿਸਕਲੋਜ਼ ਕਰੋ, ਤਾਂ ਕਿ ਪਤਾ ਲੱਗੇ। ਇਹ ਨਾ ਹੋਏ ਵੀ ਬੰਦਾ ਉਹ ਜਿਹੜਾ ਇੰਡੀਆ ਦੀ ਸਰਕਾਰ ਲਈ ਵੀ ਕੰਮ ਕਰੀ ਜਾਂਦਾ ਸੀ, ਇੰਟਰਫੀਅਰੈਂਸ ਉਹਨਾਂ ਨੂੰ ਵੀ ਇਨਫੋਰਮੇਸ਼ਨ ਦੇਈ ਜਾਂਦਾ ਸੀ, ਨਾਲ ਦੀ ਨਾਲ ਤੁਹਾਡੀ ਜਿਹੜੀ ਆ ਆਪਣੇ ਨਗਰ ਕੀਰਤਨ 'ਚ ਵੀ ਤੁਸੀਂ ਉਹਨੂੰ ਚੀਫ ਗੈਸਟ ਬਣਾਇਆ ਹੋਵੇ। ਸੋ ਉਹ ਬੰਦਿਆਂ ਦੇ ਨਾਮ ਤਾਂ ਜਿਹੜੇ ਬਾਹਰ ਆਣੇ ਚਾਹੀਦੇ ਹੈਗੇ ਆ ਨਾ, ਤਦੇ ਤੁਹਾਨੂੰ ਪਤਾ ਲੱਗੂਗਾ ਨਾ। ਸੋ ਕੱਲਾ ਇਹ ਨਹੀਂ ਕੀਤਾ, ਕਹਿੰਦੇ ਵੀ ਜਿਹੜੀ ਫੋਰਨ ਗਵਰਨਮੈਂਟਸ ਦੀ ਇੰਟਰਫੀਅਰੈਂਸ ਇਲੈਕਸ਼ਨ ਤਾਂ ਹੋਈ, ਕਿਸ ਤਰ੍ਹਾਂ ਉਹ ਇਨਫੋਰਮੇਸ਼ਨ ਸਾਂਝੀ ਕਰਦੇ ਆ, ਕਿਸ ਤਰ੍ਹਾਂ ਉਹ ਆਪਣੇ ਸਾਥੀ ਜਿਹੜੇ ਮੈਂਬਰ ਪਾਰਲੀਮੈਂਟਸ ਆ ਉਹਨਾਂ ਦੇ ਵਿਊਜ਼ ਉਹ ਦੂਜੀਆਂ ਸਰਕਾਰਾਂ ਨੂੰ ਦਿੰਦੇ ਵੀ ਭਾਈ ਇਹਨੂੰ ਕਿੱਦਾਂ ਆਪਾਂ ਕੰਟਰੋਲ 'ਚ ਕਰ ਸਕਦੇ ਆ, ਤਾਂ ਕਿ ਇਹ ਕੈਨੇਡਾ ਦੇ ਵਿੱਚ ਕੈਨੇਡਾ ਵਸਦੇ ਸਿਟੀਜ਼ਨ ਜਿਹੜੇ ਹੱਕ ਦੀ ਗੱਲ ਕਰਦੇ ਆ, ਉਹਨਾਂ ਦੀ ਗੱਲ ਉੱਠਣ ਨਾ ਦੇਣ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਇਸ਼ੂ ਇਸ ਟਾਈਮ ਕੈਨੇਡਾ ਦੇ ਵਿੱਚ ਬਣਿਆ ਹੋਇਆ ਹੈ। ਕੈਨੇਡਾ ਦਾ ਜਿਹੜਾ ਮੀਡੀਆ ਆ, ਅਨਫੋਰਚੂਨੇਟਲੀ ਖਾਸ ਕਰਕੇ ਜਿਹੜਾ ਪੰਜਾਬੀ ਮੀਡੀਆ ਆ, ਉਹ ਤਾਂ ਚੁੱਪੇ ਧਾਰੀ ਬੈਠਾ ਆ, ਉਹਨਾਂ ਨੇ ਤਾਂ ਜ਼ਿਪ ਸੀਲ ਲੱਗੀ ਹੋਈ ਹੈਗੀ ਆ। ਮੈਨੂੰ ਤਾਂ ਕਈ ਵਾਰੀ ਇਹ ਲੱਗਦਾ ਹੁੰਦਾ ਵੀ ਉਹ ਕੈਨੇਡਾ ਦੇ ਵਿੱਚ ਰਹਿ ਕੇ, ਕੈਨੇਡਾ ਦਾ ਮੀਡੀਆ ਹੋ ਕੇ, ਕੈਨੇਡਾ ਨਾਲੋਂ ਹੋਰ ਮੁਲਕ ਦੀਆਂ ਸਰਕਾਰਾਂ ਨੂੰ ਜ਼ਿਆਦਾ ਸਰਵ ਕਰਦਾ ਹੈਗਾ। ਸੋ ਇਹ ਇੱਕ ਵੱਡਾ ਇਸ਼ੂ ਆ। ਜਦੋਂ ਤੱਕ ਤੁਸੀਂ ਖੁਦ ਆਪਣੇ ਮੁਲਕ ਦੇ ਵਿੱਚ ਆਪਣੀ ਸਰਕਾਰ ਨੂੰ ਵਿੱਚ ਇਨਵੋਲਵ ਨਹੀਂ ਹੁੰਦੇ, ਉਹਨਾਂ ਤੋਂ ਨਹੀਂ ਪੁੱਛਦੇ, ਇਹ ਨਹੀਂ ਤਾਂ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਲਈ ਇਹ ਬਹੁਤ ਵੱਡਾ ਜਿਹੜਾ ਵੱਡਾ ਇਸ਼ੂ ਹੋਊਗਾ। ਅਸੀਂ ਲੱਕੀ ਆ, ਅਮਰੀਕਾ ਦੇ ਵਿੱਚ ਹੁਣ ਬਹੁਤ ਸਾਰੇ ਜਿਹੜੇ ਸਿੱਖ ਐਕਟਿਵ ਹੋਏ ਆ। ਤੁਸੀਂ ਦੇਖੋਗੇ 2 ਦਿਨਾਂ ਨੂੰ ਵੱਡੀਆਂ ਰਿਪੋਰਟਾਂ ਆ ਰਹੀਆਂ ਵਾਸ਼ਿੰਗਟਨ DC ਤੋਂ। ਕੱਲ ਨੂੰ ਤੇ ਪਰਸੋਂ ਨੂੰ ਸਾਡੀ ਟੀਮ ਦੇ ਮੈਂਬਰ ਰਾਜਕਨਵੀਰ ਸਿੰਘ ਹੁਣੀ ਉੱਥੇ ਪਹੁੰਚ ਰਹੇ ਹੈਗੇ ਆ। ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਵੀ ਕਿਸ ਤਰ੍ਹਾਂ ਜਿਹੜੇ ਅਮਰੀਕਾ ਵਾਸਤੇ ਸਿੱਖ ਆ, ਉਹ ਅਮਰੀਕਾ ਦੀ ਸਰਕਾਰ ਨੂੰ ਤੇ ਅਮਰੀਕਾ ਦੇ ਲੋਕਾਂ ਨੂੰ ਦੱਸ ਰਹੇ ਭਾਈ ਸਾਡੇ ਨਾਲ ਧੱਕਾ ਹੋ ਰਿਹਾ ਹੈਗਾ, ਤੇ ਕਿੱਦਾਂ ਜਿਹੜੀ ਅਮਰੀਕਾ ਦੀ ਸਰਕਾਰ ਆ ਉਹ ਸਾਥ ਦੇ ਰਹੀ ਹੈਗੀ ਆ। ਸੋ ਕੈਨੇਡਾ ਵਾਲਿਆਂ ਨੂੰ ਵੀ ਜੇ ਤੁਹਾਡੇ ਮੁਲਕ ਦੇ ਵਿੱਚ ਇੰਟਰਫੀਅਰੈਂਸ ਹੁੰਦੀ ਹੈਗੀ ਆ ਤੇ ਉੱਥੇ ਖੜਨਾ ਚਾਹੀਦਾ। ਨਹੀਂ ਤਾਂ ਕਿਤੇ ਇਹ ਨਾ ਹੋਵੇ ਵੀ ਜਿਹੜੇ ਮੁਲਕ ਤੋਂ ਤੁਸੀਂ ਛੱਡ ਕੇ ਆਏ ਆ, ਇੰਡੀਆ ਤੋਂ ਦੁਖੀ ਹੋ ਕੇ ਆਏ ਆ, ਵੀ ਭਾਈ ਉੱਥੇ ਕ੍ਰਾਈਮ ਜ਼ਿਆਦੇ ਆ, ਸਾਡੇ ਨਾਲ ਧੱਕਾ ਹੁੰਦਾ ਹੈਗਾ, ਸਾਨੂੰ ਜੌਬਾਂ ਨਹੀਂ ਮਿਲਦੀਆਂ ਹੈਗੀਆਂ, ਸਾਡੇ ਧਰਮ ਨੂੰ ਖਤਰਾ, ਤੇ ਹੁਣ ਤੁਸੀਂ ਕੈਨੇਡਾ ਆਏ ਆ ਤੇ ਕੈਨੇਡਾ ਆ ਕੇ ਚੁੱਪ ਚਪੀਤੇ ਫਿਰ ਦਿਹਾੜੀਆਂ ਲਾਈ ਜਾਂਦੇ ਆ, ਬੋਲਦੇ ਨਹੀਂ, ਤੇ ਇਹ ਮੁਲਕ ਵੀ ਕਿਤੇ ਉਦਾਂ ਦਾ ਮੁਲਕ ਨਾ ਬਣ ਜਾਏ। ਸੋ ਤੁਹਾਨੂੰ ਸਾਰਿਆਂ ਨੂੰ ਇਹ ਆਪਣੇ ਲਈ ਨਹੀਂ, ਆਪਣੀ ਆਉਣ ਵਾਲੀ ਜਨਰੇਸ਼ਨ ਦੇ ਲਈ ਖੜਨਾ ਪੈਣਾ ਆ। ਕਿਉਂਕਿ ਉਹ ਬਜ਼ੁਰਗਾਂ ਵੱਲ ਦੇਖੋ ਜਿਨ੍ਹਾਂ ਨੇ ਫਾਈਟ ਕੀਤਾ ਵੋਟਾਂ ਦਾ ਹੱਕ ਲੈਣ ਦੇ ਲਈ, ਪ੍ਰਾਪਰਟੀ ਓਨਰ ਬਣਨ ਦੇ ਲਈ। ਅਮਰੀਕਾ ਦੇ ਵਿੱਚ ਬੰਦਾ ਪ੍ਰਾਪਰਟੀ ਓਨਰ ਨਹੀਂ ਬਣ ਸਕਦਾ ਸੀ, ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਜਿਹੜੇ ਬਜ਼ੁਰਗ ਆਏ, ਪਹਿਲਾਂ ਉਹਨਾਂ ਨੇ ਸਪੈਨਿਸ਼ ਮੂਲ ਦੀਆਂ ਜਿਹੜੀਆਂ ਬੀਬੀਆਂ ਸੀ ਉਹਨਾਂ ਨਾਲ ਵਿਆਹ ਕੀਤੇ ਐਲ ਸੈਂਟਰੋ ਏਰੀਏ ਦੇ ਵਿੱਚ। ਫਿਰ ਕਿਸ ਤਰ੍ਹਾਂ ਜਿਹੜੇ ਭਗਤ ਸਿੰਘ ਥਿੰਦ ਉਹਨਾਂ ਨੇ ਕੇਸ ਲੜਿਆ ਸਿਟੀਜ਼ਨਸ਼ਿਪ ਦਾ, ਉਹ ਵੀ ਸਿੱਖਾਂ ਨੂੰ ਹੱਕ ਜਾਂਦਾ ਹੈ ਅਮਰੀਕਾ ਦੇ ਵਿੱਚ। ਸੋ ਇਹ ਜੇ ਸਾਡੇ ਬਜ਼ੁਰਗ ਸਾਡੇ ਲਈ ਲੜਦੇ ਰਹੇ ਆ, ਸੋ ਹੁਣ ਸਾਡਾ ਫਰਜ਼ ਇਹ ਬਣਦਾ ਵੀ ਅਸੀਂ ਆਉਣ ਵਾਲੀ ਜਨਰੇਸ਼ਨ ਦੇ ਲਈ ਆਪਣੇ ਮੁਲਕ ਦੇ ਵਿੱਚ ਲੜੀਏ ਉਹਨਾਂ ਲੀਡਰਾਂ ਦੇ ਨਾਲ ਜਿਹੜੇ ਲੀਡਰ ਗਦਾਰੀ ਕਰ ਰਹੇ ਹੈਗੇ ਆ। ਸੋ ਇਹ ਇਸ਼ੂ ਇੱਕ ਬਹੁਤ ਵੱਡਾ ਆ। ਅਲਟੀਮੇਟਲੀ ਪਤਾ ਤਾਂ ਲੱਗੇ ਜਾਣਾ ਹੈ ਵੀ ਕਿਹੜੇ ਜਿਹੜੇ ਮੈਂਬਰ ਪਾਰਲੀਮੈਂਟਸ ਇਨਵੋਲਵ ਆ, ਕਿਸ ਤਰ੍ਹਾਂ ਜਿਹੜੀਆਂ ਬਾਹਰ ਦੀਆਂ ਸਰਕਾਰਾਂ ਇੰਟਰਫੀਅਰ ਕਰ ਰਹੀਆਂ ਹੈਗੀਆਂ। ਸੋ ਆਪਣੇ ਗੁਆਂਢੀ ਮੁਲਕ ਦੇ ਜਿਹੜੇ ਜਿੰਨੇ ਵੀ ਸਾਡੇ ਸਰੋਤੇ ਖਾਸ ਕਰਕੇ ਸੁਣ ਰਹੇ ਆ, ਬਹੁਤ ਵੱਡੀ ਗਿਣਤੀ 'ਚ ਸੁਣਦੇ ਆ, ਆਪਣੇ ਮੈਂਬਰ ਪਾਰਲੀਮੈਂਟ ਨੂੰ, ਆਪਣੀ ਪ੍ਰਾਈਮ ਮਿਨਿਸਟਰ ਨੂੰ, ਉਹਨਾਂ ਨੂੰ ਈਮੇਲਾਂ ਲਿਖੋ, ਉਹਨਾਂ ਨੂੰ ਜਿਹੜੇ ਕਾਲ ਕਰੋ ਵੀ ਭਾਈ ਜਿਹੜੀ ਤੁਹਾਡੀ ਹੀ ਸਰਕਾਰ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਜਿਨ੍ਹਾਂ ਨੇ ਇਹ ਇਨਵੈਸਟੀਗੇਸ਼ਨ ਕੀਤੀ ਆ, ਉਹਨਾਂ ਬੰਦਿਆਂ ਦੇ ਨਾਂ ਜਿਹੜੇ ਆ ਉਹ ਡਿਸਕਲੋਜ਼ ਹੋਣੇ ਚਾਹੀਦੇ ਆ, ਪਤਾ ਲੱਗਣਾ ਚਾਹੀਦਾ ਆ ਵੀ ਕਿ ਜਿਹੜੇ ਸਾਡੇ ਵਿੱਚੋਂ ਹੀ ਹੈਗੇ, ਰਲੇ ਹੋਏ ਹੈਗੇ ਆ, ਉਹ ਵੀ ਜਿਹੜੇ ਗਦਾਰ ਆ ਉਹ ਐਕਸਪੋਜ਼ ਹੋਣੇ ਚਾਹੀਦੇ ਆ, ਤਾਂ ਕਿ ਪੂਰੀ ਕਮਿਊਨਿਟੀ ਦਾ ਜਿਹੜਾ ਨਾਂ ਆ ਉਹ ਨਾ ਬਦਨਾਮ ਹੋਵੇ। ਜੀ ਬਿਲਕੁਲ। ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਸਾਡੇ ਇੱਥੇ ਬਜ਼ੁਰਗ ਸੀਗੇ, ਉਹਨਾਂ ਨੇ ਸਿਵਲ ਰਾਈਟਸ ਲੈਣ ਵਾਸਤੇ ਬਹੁਤ ਵੱਡੀ ਜੱਦੋਜਹਿਦ ਦੇ ਵਿੱਚ ਉਹਨਾਂ ਨੂੰ ਲੰਘਣਾ ਪਿਆ, ਇੱਥੋਂ ਤੱਕ ਕਿ ਮ੍ਰਿਤਕ ਦਾ ਸੰਸਕਾਰ ਤੱਕ ਕਰਨ ਦੀ ਇਜਾਜ਼ਤ ਇਹਨਾਂ ਮੁਲਕਾਂ ਦੇ ਵਿੱਚ ਨਹੀਂ ਸੀਗੀ ਉਹਨਾਂ ਸਮਿਆਂ ਦੇ ਵਿੱਚ।
ਪਰ ਉਹਨਾਂ ਨੇ ਬਹੁਤ ਵੱਡੀ ਜੱਦੋਜਹਿਦ ਕੀਤੀ। ਤੇ ਜਿਹੜੀ ਗੱਲ ਆ ਕੁਛ ਕੁ ਮੀਡੀਆ ਦੀ, ਆਪਾਂ ਸਾਰਿਆਂ ਨੂੰ ਤਾਂ ਨਹੀਂ ਕਹਿੰਦੇ, ਚਲੋ ਕੁਛ ਲੋਕ ਬੋਲਦੇ ਵੀ ਨੇ, ਉੱਥੋਂ ਕੋਈ ਆਵੇ ਤਾਂ ਉਹਦੇ ਲਈ ਤਾਂ ਪੱਬਾਂ ਭਾਰ ਹੋਏ ਰਹਿੰਦੇ ਆ, ਉਹਦੀ ਕਵਰੇਜ ਵੀ ਪੂਰੀ ਕਰਨੀ ਆ, ਉਹਦਾ ਕੁਛ ਹੁੰਦਾ। ਇੱਥੇ ਸਾਡੇ ਭਾਈਚਾਰਿਆਂ ਦੇ ਨਾਲ ਹੀ ਕਿੱਡੇ ਦੁਖਾਂਤ ਵਾਪਰ ਰਹੇ ਆ, ਉਹਨਾਂ ਤੇ ਕਿੱਡੇ ਵਾਅਦੇ ਕੀਤੇ ਜਾ ਰਹੇ ਆ, ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦੇ ਵਿੱਚ ਲੰਘਣਾ ਪੈ ਰਿਹਾ, ਉਹਨਾਂ ਦੇ ਉੱਤੇ ਕੋਈ ਗੱਲ ਨਹੀਂ। ਬਸ ਉੱਥੇ ਭਗਤੀ ਉੱਥੋਂ ਦੇ ਕੁਛ ਕੁ ਲੋਕਾਂ ਦੀ ਜਿਹੜੇ ਮੋਹਰ ਤਾਰਦੇ ਨੇ, ਉਹਨਾਂ ਦੇ ਬਸ ਉਹੀ ਤਲਵੇ ਚੱਟਣ ਵਾਲੀ ਗੱਲ ਆ ਵੀ ਉਹ ਉੱਧਰ ਲੱਗੇ ਰਹਿਣਾ। ਜਿਹੜੀ ਆਪਦੀ ਕੌਮ ਦੀ ਕੋਈ ਗੱਲ ਆ, ਆਪਣੇ ਲੋਕਾਂ ਦੀ ਕੋਈ ਗੱਲ ਆ, ਉਹਦੇ ਵੱਲ ਕੋਈ ਧਿਆਨ ਨਹੀਂ। ਉੱਥੇ ਡਰੱਗ ਆ, ਉੱਥੇ ਹੋਰ ਕਿੰਨੇ ਇਸ਼ੂਜ਼ ਨੇ ਪੰਜਾਬੀਆਂ ਦੇ, ਆਪਣੇ ਹੋਰ ਨੌਜਵਾਨ ਮੁੰਡੇ ਕੁੜੀਆਂ ਦੇ ਕਿੰਨੇ ਇਸ਼ੂਜ਼ ਨੇ, ਉਹਨਾਂ ਵੱਲ ਉਹਨਾਂ ਦਾ ਕੋਈ ਧਿਆਨ ਨਹੀਂ। ਬਸ ਇਹ ਆ ਵੀ ਉੱਥੋਂ ਕਿਹੜਾ ਪੋਲੀਟੀਸ਼ੀਅਨ ਆਇਆ ਤੇ ਕਿਵੇਂ ਜਾ ਕੇ ਉਹਦੇ ਮੂਹਰੇ ਖੜਨਾ ਤੇ ਕਿਵੇਂ ਉਹਦੀ ਆਓ ਭਗਤ ਦੇ ਵਿੱਚ ਕੋਈ ਕਮੀ ਜਿਹੜੀ ਆ ਉਹ ਨਹੀਂ ਰਹਿਣੀ ਚਾਹੀਦੀ। ਕੈਨੇਡਾ ਦੇ ਵਿੱਚ ਜਿਹੜੀ ਇਹ ਦਖਲਅੰਦਾਜ਼ੀ ਤੁਸੀਂ ਗੱਲ ਕੀਤੀ ਆ, ਬਹੁਤ ਸਾਰੇ ਜਿਹੜੇ ਸੱਤਾਧਾਰੀ ਪਾਰਟੀ ਦੇ ਜਿਹੜੇ ਐਮਪੀਜ਼ ਨੇ, ਉਹ ਵੀ ਇਸ ਮਾਮਲਿਆਂ ਦੇ ਵਿੱਚ ਘਿਰਦੇ ਨੇ। ਤੇ ਇੱਥੇ ਸਾਨੂੰ ਇਹ ਹਿਚਕਚਾਹਟ ਨਹੀਂ ਹੋਣੀ ਚਾਹੀਦੀ ਵੀ ਬਹੁਤ ਸਾਰੇ ਉਹ ਵੀ ਐਮਪੀ ਨੇ ਜਿਨ੍ਹਾਂ ਤੇ ਅਸੀਂ ਬੜਾ ਮਾਣ ਕਰਦੇ ਹਾਂ ਤੇ ਉਹ ਵੀ ਇਸ ਮਾਮਲੇ ਦੇ ਵਿੱਚ ਘਿਰਦੇ ਨਜ਼ਰ ਆਉਂਦੇ ਨੇ। ਖੈਰ, ਉਹ ਕਹਿੰਦੇ ਕਿ ਦੂਜਿਆਂ ਵੱਲ ਉਂਗਲ ਕਰਨ ਤੋਂ ਪਹਿਲਾਂ ਨਾ ਆਪਦੀ ਪੀੜ੍ਹੀ ਹੇਠਾਂ ਸੋਟਾ ਮਾਰਨਾ ਚਾਹੀਦਾ। ਸੋ ਯੂਐਸ ਦੀ ਸਿਵਲ ਵਾਰ ਦਾ ਫਿਕਰ ਕਰਨ ਤੋਂ ਪਹਿਲਾਂ ਇਹਨਾਂ ਨੂੰ ਆਪਣੇ ਮੁਲਕ ਦੇ ਵਿੱਚ ਜੋ ਹੋ ਰਿਹਾ ਉਹਦੇ ਵੱਲ ਧਿਆਨ ਦੇਣਾ ਚਾਹੀਦਾ। ਅਗਲੀ ਖਬਰ ਦੇ ਵੱਲ ਜੀ 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 ਕਰ ਲਓ ਸਾਂਝੀ, ਕਿਉਂਕਿ ਆਪਣੇ ਕੋਲ 2-3 ਮਿੰਟ ਦਾ ਹਾਂਜੀ ਸਮਾਂ ਹੈਗਾ, ਬਿਲਕੁਲ। ਆਪਾਂ ਛੋਟੀਆਂ ਅਗਲੀ ਜਿਹੜੀ ਖਬਰ ਹੈ ਜੀ ਉਹ ਆ ਰਹੀ ਹੈ ਯੂਐਸ ਦੇ ਵਿੱਚੋਂ, ਤੇ ਯੂਐਸ ਦੇ ਵਿੱਚ ਏਜੰਸੀਜ਼ ਨੇ 8 ਤਜ਼ਾਕਿਸਤਾਨ ਜਿਹੜੇ ਲੋਕ ਨੈਸ਼ਨਲਜ਼ ਨੇ ਉਹਨਾਂ ਨੂੰ ਫੜਿਆ ਯੂਐਸ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ। ਇਹਨਾਂ ਦੇ ਬਾਰੇ ਕਿਹਾ ਜਾਂਦਾ ਕਿ ਇਹਨਾਂ ਨੂੰ ਲਾਸ ਐਂਜਲਸ, ਨਿਊਯਾਰਕ, ਫਿਲਾਡੈਲਫੀਆ ਦੇ ਇਲਾਕਿਆਂ ਦੇ ਵਿੱਚੋਂ ਫੜਿਆ। ਇਹ ਜਿਹੜੇ 8 ਜਣੇ ਨੇ ਇਹ ਯੂਐਸ ਦਾ ਸਦਰਨ ਬਾਰਡਰ ਕ੍ਰਾਸ ਕਰਕੇ ਯੂਐਸ ਦੇ ਵਿੱਚ ਆਏ ਸੀਗੇ ਤੇ ਹੁਣ ਇਹਨਾਂ ਦੇ ਬਾਰੇ ਸ਼ੱਕ ਜਾਂ ਇਹਨਾਂ ਦੇ ਬਾਰੇ ਖਦਸ਼ਾ ਇਹ ਹੈ ਜਿਹੜਾ ਯੂਐਸ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਆ ਉਹਦੀ ਜਾਂਚ ਤੇ ਹੋਰ ਜਿਹੜੀਆਂ ਏਜੰਸੀਜ਼ ਨੇ ਫੈਡ ਦੀਆਂ ਉਹਨਾਂ ਦੀ ਜਾਂਚ, ਲਾ ਇਨਫੋਰਸਮੈਂਟ ਆਪਰੇਸ਼ਨਸ ਦੀ ਜਿਹੜੀ ਜਾਂਚ ਆ ਉਹ ਇਹ ਇਸ਼ਾਰਾ ਕਰਦੀ ਹੈ ਕਿ ਇਹਨਾਂ ਨੇ ISIS ਦੇ ਵਿੱਚ ਭਰਤੀ ਹੋਣ ਦੀ ਜਿਹੜੀ ਇਹਨਾਂ ਦੀ ਚਾਹਨਾ ਸੀਗੀ, ਉਹਨਾਂ ਇਰਾਦਿਆਂ ਦੇ ਨਾਲ ਇਹ ਕੰਮ ਕਰ ਰਹੇ ਸੀ। ਤੇ ਯੂਐਸ ਦੇ ਵਿੱਚ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਤਕਰੀਬਨ ਕੁਛ ਕੁ ਅੱਤਵਾਦੀ ਗਤੀਵਿਧੀਆਂ, ਕੁਛ ਕੁ ਹਿੰਸਕ ਕਾਰਵਾਈਆਂ ਨੂੰ ਅੰਜਾਮ ਦੇਣ ਦੇ ਜਿਹੜਾ ਉਹ ਫਿਰਾਕ ਦੇ ਵਿੱਚ ਸੀਗੇ। ਤੇ ਹੁਣ ਇਹਨਾਂ ਨੂੰ 8 ਜਣਿਆਂ ਨੂੰ ਫੜਿਆ ਗਿਆ, ਤਜ਼ਾਕਿਸਤਾਨ ਦੇ ਇਹ ਦੱਸੇ ਜਾਂਦੇ ਨੇ ਜੀ। ਅਗਲੀ ਖਬਰ ਵੱਲ ਚਲੀਏ। ਹਾਈਵੇ 80 ਦੇ ਉੱਤੇ ਸਾਲਟ ਲੇਕ ਸਿਟੀ ਯੂਟਾ ਦੇ ਵਿੱਚ ਅੱਜ ਸਵੇਰੇ ਇੱਕ ਟਰੱਕ ਦਾ ਐਕਸੀਡੈਂਟ ਹੋ ਗਿਆ, ਜਿਹਦੇ ਨਾਲ ਟਰੱਕ ਦੇ ਉੱਤੇ ਜਿਹੜੇ ਆ ਵਾਟਰਮੈਲਨਸ ਲੱਦੇ ਹੋਏ ਸੀਗੇ, ਹਦਵਾਣੇ ਸੀਗੇ ਬਹੁਤ। ਪੂਰਾ ਜਿਹੜਾ ਹਾਈਵੇ ਆ ਉਹ ਉਹਨਾਂ ਨੂੰ ਰੋਕਣਾ ਪਿਆ ਲਗਭਗ 3 ਘੰਟੇ ਦੇ ਕਰੀਬ। ਤੇ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੇ ਉੱਥੋਂ ਹਦਵਾਣੇ ਚੱਕੇ ਵੀ, ਜਾਨਵਰਾਂ ਨੇ ਵੀ ਬਹੁਤ ਸਾਰੇ ਲੋਕਾਂ ਨੇ ਖਾਧੇ। ਸੋ ਅਲਟੀਮੇਟਲੀ ਜੋ ਉਸ ਹਾਈਵੇ ਨੂੰ ਖੋਲ ਦਿੱਤਾ ਗਿਆ। ਲੱਕਲੀ ਕਿਸੇ ਦੇ ਕੋਈ ਸੱਟ ਚੋਟ ਨਹੀਂ ਆਈ। ਇਸੇ ਤਰ੍ਹਾਂ ਇੱਕ ਹੋਰ ਖਬਰ ਹੈਗੀ ਆ, ਨੇਸ਼ਨ ਵਾਈਡ ਰੀਕਾਲ ਕੀਤੀ ਗਈ ਹੈਗੀ ਆ ਇੱਕ ਚਾਹ ਦੀ, ਟੀ ਦੀ। ਇਹ ਈਸਟ ਵੈਸਟ ਟੀ ਕੰਪਨੀ ਆ, ਮੇਰੇ ਖਿਆਲ ਨਾਲ ਇਹ ਜੋਗੀ ਦੀ ਕੰਪਨੀ ਆ। ਇਹ ਬਿਹਾਈਂਡ ਕਹਿੰਦੇ ਵੀ ਆਰਗੈਨਿਕ ਜੋਗੀ ਕਰਕੇ ਇਹ ਟੀ ਜਾਣੀ ਜਾਂਦੀ ਆ। ਤੇ ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਆ ਵੀ ਆਰਗੈਨਿਕ ਜੋਗੀ ਐਚਨੀਅਸ ਇਮਿਊਨ ਸਪੋਰਟ ਪ੍ਰੋਡਕਟ ਜੋ ਆ ਇਹਦੇ ਵਿੱਚ ਪੈਸਟੀਸਾਈਡਸ ਪਾਏ ਗਏ ਹੈਗੇ ਆ। ਸੋ ਇਸ ਕਰਕੇ 8,77,000 ਦੇ ਕਰੀਬ ਇੰਡੀਵਿਜੂਅਲ ਬੈਗਸ ਆ ਉਹ ਲੋਕਾਂ ਨੇ ਖਰੀਦੇ ਹੋਏ ਹੈਗੇ ਆ। ਉਹਨਾਂ ਨੂੰ ਇਹ ਕਿਹਾ ਆ ਵੀ ਇਸ ਟੀ ਨੂੰ ਨਾ ਵਰਤਿਆ ਜਾਵੇ, ਕਿਉਂਕਿ ਇਹਨਾਂ ਦੇ ਵਿੱਚ ਜਿਹੜੇ ਆ ਪੈਸਟੀਸਾਈਡਸ ਕੈਮੀਕਲਸ ਆ ਉਹ ਲੱਭੇ ਹੈਗੇ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਹੈ ਜੀ ਉਹ ਯਮਨ ਤੋਂ ਆ ਰਹੀ ਹੈ। ਯਮਨ ਦੇ ਵਿੱਚ ਸ਼ਰਨਾਰਥੀਆਂ ਦੇ ਨਾਲ ਭਰੀ ਹੋਈ, ਉਹਨਾਂ ਲੋਕਾਂ ਦੇ ਨਾਲ ਭਰੀ ਹੋਈ ਇੱਕ ਕਿਸ਼ਤੀ ਜਿਹੜੀ ਪਲਟ ਗਈ ਹੈ, ਜਿਹੜੇ ਕਿ ਇਸ ਇਲਾਕਿਆਂ ਨੂੰ ਪਾਰ ਕਰਕੇ ਦੂਜੇ ਮੁਲਕਾਂ ਦੇ ਵਿੱਚ ਜਾਣਾ ਚਾਹੁੰਦੇ ਸੀਗੇ। ਇਸ ਕਿਸ਼ਤੀ ਦੇ ਵਿੱਚ ਪਲਟਣ ਦੇ ਨਾਲ 49 ਲੋਕਾਂ ਦੀ ਮੌਤ ਹੋਈ ਹੈ। 140 ਤੋਂ ਜ਼ਿਆਦਾ ਇਹਦੇ ਵਿੱਚ ਜਾਣੇ ਜਿਹੜੇ ਲਾਪਤਾ ਹੋ ਚੁੱਕੇ ਨੇ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। 260 ਜਣੇ ਸਵਾਰ ਸੀਗੇ ਜਿਹੜੇ ਕਿ ਇਥੋਪੀਆ ਤੇ ਸੋਮਾਲੀਆ ਤੋਂ ਦੱਸੇ ਜਾਂਦੇ ਆ। ਇਹ ਈਸਟ ਅਫਰੀਕਾ ਤੋਂ ਯਮਨ ਨੂੰ ਜਾ ਰਹੇ ਸੀਗੇ ਤੇ ਈਸਟ ਅਫਰੀਕਾ ਦੇ ਸੋਮਾਲੀਆ ਤੋਂ ਲਗਭਗ ਜਿਹੜਾ ਉਹ ਇੱਕ ਸ਼ਹਿਰ ਆ, ਉੱਥੋਂ ਦਾ ਪੋਰਟ ਕਹਿ ਸਕਦੇ ਹਾਂ, ਉੱਥੋਂ ਇਹ ਨਿਕਲੇ ਸੀ ਸਵੇਰੇ 3 ਵਜੇ ਤੇ ਜਿਹੜਾ ਕਿ ਯਮਨ ਤੋਂ ਲਗਭਗ 600 ਕਿਲੋਮੀਟਰ ਦੂਰ ਜਿਹੜਾ ਉਹ ਪੈਂਦਾ। ਸੰਯੁਕਤ ਰਾਸ਼ਟਰ ਦੀ ਇੱਕ ਜਥੇਬੰਦੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫॉर ਮਾਈਗ੍ਰੇਸ਼ਨ IOM, ਇਹਨੇ ਰੈਸਕਿਊ ਆਪਰੇਸ਼ਨ ਚਲਾਇਆ, ਜਿਨ੍ਹਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਹੁਣ 71 ਜਣਾਂ ਨੂੰ ਬਚਾ ਲਿਆ ਗਿਆ ਤੇ 8 ਲੋਕਾਂ ਦੀ ਹਾਲਤ ਗੰਭੀਰ ਹੈ।
ਇਹਨਾਂ ਦੇ ਵਿੱਚ 31 ਔਰਤਾਂ ਸਮੇਤ 6 ਜਿਹੜੇ ਬੱਚੇ ਨੇ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹ ਬਰਾਮਦ ਕਰ ਲਈਆਂ ਗਈਆਂ ਨੇ। ਇਹਨਾਂ ਨੇ ਹੁਣ IOM ਦੇ ਜਿਹੜੇ ਅਧਿਕਾਰੀ ਆ ਉਹਨਾਂ ਨੇ ਸ਼ੰਕਾ ਜਤਾਈ ਹੈ ਕਿ ਮਰਨ ਵਾਲਿਆਂ ਦੀ ਜਿਹੜੀ ਸੰਖਿਆ ਗਿਣਤੀ ਆ ਉਹ ਵੱਧ ਸਕਦੀ ਹੈ ਤੇ ਫਿਲਹਾਲ ਕਹਿੰਦੇ ਕਿ ਰਾਹਤ ਕਾਰਜ ਜਾਰੀ ਨੇ। ਜੇ ਤੁਸੀਂ ਕਿਤੇ YouTube ਦੇ ਉੱਤੇ ਜਾਂ ਪੰਜਾਬੀ DSA ਦੇ ਉੱਤੇ ਖਬਰਾਂ ਸੁਣਦੇ ਆ, ਆਪਾਂ ਸ਼ੇਅਰ ਕਰਦੇ ਆ ਜਾਣਕਾਰੀਆਂ ਜਿਹੜੀਆਂ ਇਹਨਾਂ ਮੁਲਕਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਅਫਰੀਕੀ ਤੇ ਹੋਰ ਏਸ਼ੀਆਈ ਮੁਲਕਾਂ ਦੇ ਵਿੱਚੋਂ ਉੱਥੇ ਜੰਗਾਂ ਯੁੱਧਾਂ ਦੇ ਪੋਲੀਟੀਕਲ ਸਿਸਟਮ ਦੇ ਸਤਾਏ ਹੋਏ ਲੋਕ ਪਾਣੀਆਂ ਦੇ ਰਾਹੀਂ ਡੌਂਕੀ ਲਾ ਕੇ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਦੂਜੇ ਮੁਲਕਾਂ ਵੱਲ ਪ੍ਰਵਾਸ ਕਰਦੇ ਨੇ, ਯੂਰਪ ਦੇ ਵਿੱਚ, ਅਮਰੀਕਾ ਦੇ ਵਿੱਚ। ਤਾਂ ਇਸੇ ਦਰਮਿਆਨ ਉਹ ਆਪਣੀ ਜਾਨ ਜੋਖਮ ਦੇ ਵਿੱਚ ਪਾਉਂਦੇ ਨੇ। ਪੰਜਾਬੀਆਂ ਦੇ ਨਾਲ ਇੱਕ ਬਹੁਤ ਵੱਡੀ ਤਰਾਸਦੀ ਵਾਪਰੀ ਆ, ਪਨਾਮਾ ਜਿਹੜਾ ਹਾਦਸਾ ਕਿਹਾ ਜਾਂਦਾ, ਉਸ ਮਾਮਲੇ ਦੇ ਵਿੱਚ ਸਾਡੇ ਪੰਜਾਬੀ ਨੌਜਵਾਨ ਬਹੁਤ ਮਾਰੇ ਗਏ ਸੀਗੇ। ਸੋ ਦੇਖੋ ਤੁਸੀਂ ਕਿ ਦੁਨੀਆ ਭਰ ਦੇ ਵਿੱਚ ਅਜਿਹੇ ਖਿੱਤੇ ਵੀ ਆ ਜਿੱਥੇ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਨਾਲ ਲੈ ਕੇ ਜਾਨ ਜੋਖਮ ਦੇ ਵਿੱਚ ਪਾਉਣ ਵਾਲੇ, ਤੁਸੀਂ ਦੇਖੋ ਕਿ ਬੱਸ ਤੋਂ ਡਿੱਗੂ ਬੰਦਾ ਜਾਂ ਕਿਤੇ ਹੋਰ ਡਿੱਗੂ, ਸੜਕ ਤੇ ਡਿੱਗੂਗਾ ਉਹਦਾ ਬਚਾਅ ਵੀ ਹੋ ਸਕਦਾ ਹੈ, ਪਰ ਪਾਣੀ ਦੇ ਵਿੱਚ ਡਿੱਗੂ ਤਾਂ ਬਚੂ ਉਹੀ ਜਿਹਨੂੰ ਤੈਰਨਾ ਆਉਂਦਾ। ਸੋ ਬਹੁਤ ਵੱਡੇ ਕਠਿਨ ਰਸਤਿਆਂ ਦੇ ਵਿੱਚ ਇਹਨਾਂ ਨੂੰ ਲੰਘਣਾ ਪੈਂਦਾ। ਬਹੁਤ ਵਾਰ ਰਿਪੋਰਟਾਂ ਜਿਹੀਆਂ ਪੜ੍ਹੀਆਂ ਨੇ ਜਿਹੜੀਆਂ ਪੜ੍ਹ ਕੇ ਤੁਹਾਡੀਆਂ ਗਲ ਭਰ ਜਾਂਦਾ, ਤੁਹਾਡੀਆਂ ਅੱਖਾਂ ਦੇ ਵਿੱਚੋਂ ਪਾਣੀ ਆ ਜਾਂਦਾ ਵੀ ਮਨੁੱਖਤਾ ਨੂੰ ਇਹੋ ਜਿਹੇ ਸੰਕਟਾਂ ਦੇ ਵਿੱਚੋਂ ਵੀ ਲੰਘਣਾ ਪੈਂਦਾ। ਜੀ ਜੀ ਤੇ ਸਰੋਤੋ, ਸਾਡਾ ਹੁਣ ਸਮਾਂ ਜਿਹੜਾ ਖਬਰਾਂ ਦਾ ਸਮਾਪਤ ਹੈ ਤੇ ਇਜਾਜ਼ਤ ਲੈਂਦੇ ਆ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ। ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਤੇ ਇੱਕ ਜਾਣਕਾਰੀ ਜਿਹੜੀ ਤੁਹਾਨੂੰ ਦੱਸਦੇ ਚੱਲੀਏ ਕਿ ਪੰਜਾਬੀ ਰੇਡੀਓ USA ਦਾ ਜਿਹੜਾ ਸਟੇਸ਼ਨ ਹੈ 1300 AM ਤੇ 104.5 FM ਨੂੰ ਤੁਸੀਂ ਕਿੱਥੇ ਕਿੱਥੇ ਸੁਣਦੇ ਹੋ, ਇਸ ਬਾਬਤ ਇੱਕ ਆਪਾਂ ਡਰਾ ਕੱਢਣ ਜਾ ਰਹੇ ਹਾਂ ਕੱਲ ਨੂੰ ਵੀਰਵਾਰ ਨੂੰ। ਤੇ ਤੁਸੀਂ ਇਹਦੀ ਜਾਣਕਾਰੀ ਪੰਜਾਬੀ ਰੇਡੀਓ USA ਦੇ ਨੰਬਰ 4082725 ਤੇ ਜਰੂਰ ਸਾਂਝੀ ਕਰੋ। ਤੁਸੀਂ ਜਿੱਤ ਸਕਦੇ ਹੋ ਬੜੇ ਹੀ ਦਿਲ ਖਿੱਚਵੇਂ ਤੇ ਆਕਰਸ਼ਕ ਇਨਾਮ। ਜੀ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।